ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਅਦਾਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੀ ਹਾਂ। ਸੋ ਮੇਰੇ ਨਾਲ ਡਾਕਟਰ ਸਾਹਿਬ ਮੌਜੂਦ ਨੇ, ਸੋ ਅਸੀਂ ਉਹਨਾਂ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 25 ਸਤੰਬਰ 2019 11 ਸੂ ਨਾਨਕ ਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਕੋਲੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ? ਦੇਖੋ, ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਸੈਸ਼ਨ ਦਾ ਫਾਰਮਲ ਆਗਾਜ਼ ਕੱਲ੍ਹ UN ਸੈਕਟਰੀ ਜਨਰਲ ਔਰ ਅਮਰੀਕਨ ਪ੍ਰੈਜ਼ੀਡੈਂਟ ਦੀ ਤਕਰੀਰ ਨਾਲ ਹੋਇਆ। ਹੁਣ ਉੱਥੇ ਤਕਰੀਰਾਂ ਦਾ ਸਿਲਸਿਲਾ ਚੱਲ ਰਿਹਾ ਹੈ। 193 ਦੇਸ਼ਾਂ ਦੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਜਾਂ ਫੋਰਨ ਮਿਨਿਸਟਰ ਅਗਲੇ ਦਿਨਾਂ ਦੇ ਵਿੱਚ ਸਾਰਾ ਹਫਤਾ ਹੀ ਲਗਭਗ ਐਂਡ ਤੱਕ ਤਕਰੀਰਾਂ ਕਰਨਗੇ ਔਰ ਜ਼ਾਹਰ ਹੈ ਕਿ ਵੱਡੇ ਵੱਡੇ ਡੈਲੀਗੇਸ਼ਨ ਇੱਥੇ ਹਰ ਇੱਕ ਦੇ ਨਾਲ ਆਏ ਹੋਏ ਨੇ ਔਰ ਜਿਹਨੂੰ ਸਾਈਡ ਲਾਈਨ ਮੀਟਿੰਗਸ ਕਹਿੰਦੇ ਨੇ। ਉਸ ਤੋਂ ਇਲਾਵਾ ਵੀ ਜਿਹੜੇ ਮੁਲਕਾਂ ਨੇ ਆਪਣੀਆਂ ਕੋਈ ਸੁਸਾਇਟੀਜ਼ ਜਾਂ ਕੋਈ ਹੋਰ ਇੱਥੇ ਬਣਾਈਆਂ ਹੋਈਆਂ ਨੇ ਜਾਂ ਜਿਨ੍ਹਾਂ ਦੇ ਫੰਡਸ ਇਹਨਾਂ ਦੀਆਂ ਐਮਬੈਸੀਆਂ ਜਾਂ ਦੂਸਰਿਆਂ 'ਚੋਂ ਆਉਂਦੇ ਨੇ ਉਹ ਆਪਣੇ ਫੰਕਸ਼ਨ ਵੀ ਨਾਲ ਆਰਗੇਨਾਈਜ਼ ਕਰਦੇ ਨੇ ਔਰ ਉਹਦੇ 'ਚ ਜਿਹੜੇ ਉੱਥੋਂ ਆਏ ਹੋਏ VIP ਨੇ ਉਹਨਾਂ ਨੂੰ ਇਨਵਾਈਟ ਕਰਦੇ ਨੇ। ਇਸ ਕਿਸਮ ਦਾ ਇੱਕ ਫੰਕਸ਼ਨ ਜਿਹੜਾ ਕਲਚਰਲ ਆਰਗੇਨਾਈਜੇਸ਼ਨ ਆਫ ਏਸ਼ੀਆ ਸੁਸਾਇਟੀ ਜ਼ਾਹਰ ਹੈ ਇੰਡੀਅਨ ਐਮਬੈਸੀ ਦਾ ਫਰੰਟ ਹੈ, ਉਸ ਦੇ ਵਿੱਚ ਜਿਹੜਾ ਉਹ ਇੱਕ ਇਕੱਠ ਰੱਖਿਆ ਗਿਆ ਔਰ ਭਾਰਤ ਦੇ ਫੋਰਨ ਮਿਨਿਸਟਰ ਜਿਹਨੂੰ ਜਿਹੜਾ ਵਿਦੇਸ਼ ਮੰਤਰੀ ਇਹ ਕਹਿੰਦੇ ਨੇ ਜੈ ਸ਼ੰਕਰ, ਉਹ ਉਹਦੇ 'ਚ ਮੇਨ ਸਪੀਕਰ ਸੀ। ਔਰ ਗੱਲ ਜ਼ਾਹਰ ਹੈ ਕਿ ਜਦੋਂ ਕਿਸੇ ਵੀ ਥਾਂ ਦੀ ਫਿਜ਼ਾ ਬਦਲਦੀ ਹੈ, ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ, ਜਿਹੜੇ ਲੋਕ ਹਾਇਰ ਅਪ ਜਿਸ ਕਿਸਮ ਦੀ ਲਾਈਨ ਦਿੰਦੇ ਨੇ, ਜਿਹੜੇ ਬਿਊਰੋਕਰੈਟ, ਕਿਉਂਕਿ ਜੈ ਸ਼ੰਕਰ ਇਹ ਪੱਕਾ ਬਿਊਰੋਕਰੈਟ ਰਿਹਾ ਔਰ ਬਿਊਰੋਕਰੈਟਸ ਹੁਣ ਉਹਨੂੰ ਫੋਰਨ ਮਿਨਿਸਟਰ ਬਣਾਇਆ ਉਹਦੀ ਆਪਣੀ ਰਿਟਾਇਰਮੈਂਟ ਤੋਂ ਬਾਅਦ। ਸੋ ਉਹ ਜਿਵੇਂ ਕਹਿੰਦੇ ਨੇ ਕਿ ਵੀ ਮਾਸਟਰ ਦੀ ਅੱਖ ਦੇਖਦੇ ਨੇ ਕਿ ਵੀ ਮਾਲਕ ਕੀ ਚਾਹੁੰਦਾ, ਉਸ ਡਾਇਰੈਕਸ਼ਨ ਵੱਲ ਘੁੰਮਦੇ ਨੇ। ਪਰ ਇਸ ਤਰ੍ਹਾਂ ਲੱਗਦਾ ਹੈ ਵੀ ਜੈ ਸ਼ੰਕਰ ਨੇ ਬਿਊਰੋਕ੍ਰੇਸੀ ਜਿਵੇਂ 25-30 ਸਾਲ ਦਾ ਉਸ ਦੇ ਉੱਤੇ ਕੋਈ ਇਸ ਕਿਸਮ ਦਾ ਭਾਰ ਬਣਿਆ ਹੋਏ ਤੇ ਆਲ ਆਫ ਏ ਸਡਨ ਉਸ ਵਿਚਲਾ ਜਿਹੜਾ ਹਿੰਦੂਤਵੀ ਹੈ ਉਹ ਪੂਰੀ ਤਰ੍ਹਾਂ ਜਾਗ ਪਿਆ ਔਰ ਇਹ ਵੀ ਸੰਭਵ ਹੈ ਕਿ ਸਾਰੇ ਪੀਰੀਅਡ ਵਿੱਚ ਉਸ ਦੇ ਹਿੰਦੂਤਵਾ ਦੀ ਪਛਾਣ ਹੀ ਮੋਦੀ ਅਮਿਤ ਸ਼ਾਹ ਨੇ ਕੀਤੀ ਹੋਏ ਕਿ ਇਹ ਵੀ ਸ਼ਾਇਦ ਪਹਿਲੀ ਵਾਰ ਹੋਇਆ ਕਿ ਇਸ ਕਿਸਮ ਦਾ ਬਿਲਕੁਲ ਜਿਹਦਾ ਕੋਈ ਪੋਲਿਟਿਕਸ ਦੇ ਵਿੱਚ ਤਜਰਬਾ ਨਹੀਂ ਹੈ ਉਹਨੂੰ ਇਸ ਲੈਵਲ ਦੇ ਉੱਤੇ ਲਿਆਂਦਾ ਗਿਆ ਔਰ ਉਹ ਵੀ ਆਪਣੇ ਮਾਲਕ ਦੀ ਅੱਖ ਦੇਖ ਕੇ ਮੋਰ ਲਾਇਲ ਦੈਨ ਦਾ ਕਿੰਗ, ਜਿਵੇਂ ਅੰਗਰੇਜ਼ੀ ਦੇ ਵਿੱਚ ਐਕਸਪ੍ਰੈਸ਼ਨ ਇਸਤੇਮਾਲ ਹੁੰਦੀ ਹੈ, ਉਹ ਉਵੇਂ ਹੀ ਬਿਹੇਵ ਕਰ ਰਿਹਾ। ਇੱਧਰ ਆਉਣ ਤੋਂ ਪਹਿਲਾਂ ਦਿੱਲੀ ਦੇ ਵਿੱਚ ਇਹਨੇ ਪ੍ਰੈਸ ਕਾਨਫਰੰਸ ਕਰਕੇ ਇਸ ਕਿਸਮ ਦਾ ਹੀ ਬਿਆਨ ਜਿਹਦੇ 'ਚ ਉਹਨੇ ਕਿਹਾ ਕਿ ਜੀ ਹੁਣ ਕਸ਼ਮੀਰ ਦਾ ਮਸਲਾ ਤਾਂ ਖਤਮ ਹੋ ਗਿਆ, ਜੇ ਕੋਈ ਮਸਲਾ ਹੈ ਤੇ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਦਾ ਹੈ। ਜੇ ਕਦੇ ਫਿਊਚਰ 'ਚ ਗੱਲ ਹੋਏਗੀ ਉਹ ਵੀ ਅਸੀਂ ਦੇਖਾਂਗੇ ਕਿ ਵੀ ਕਦੋਂ ਕੀ ਕਰਨਾ, ਪਰ ਉਹ ਪਾਕਿਸਤਾਨੀ ਆਕੂਪਾਈਡ ਕਸ਼ਮੀਰ ਜਿਹੜਾ ਉਹਨਾਂ ਦਾ ਆਜ਼ਾਦ ਕਸ਼ਮੀਰ ਹੈ ਇਸ ਮੁੱਦੇ ਤੇ ਹੀ ਗੱਲ ਹੋਏਗੀ। ਜ਼ਾਹਰ ਹੈ ਇਹੀ ਲਾਈਨ ਮੋਦੀ ਨੇ ਵੀ ਔਰ ਅਮਿਤ ਸ਼ਾਹ ਨੇ ਵੀ ਔਰ ਰਾਜਨਾਥ ਸਿੰਘ ਨੇ ਵੀ, ਇਹਨਾਂ ਸਾਰਿਆਂ ਦੀਆਂ ਬਿਆਨਬਾਜ਼ੀਆਂ ਇਸੇ ਲਾਈਨ ਤੇ ਸੀ। ਪਰ ਹੁਣ ਜਿਵੇਂ ਅਮਰੀਕਾ 'ਚ ਆ ਕੇ ਜਿਸ ਕਿਸਮ ਦਾ ਸਾਰਾ ਮਾਹੌਲ, ਜਿਵੇਂ ਅਸੀਂ ਕੱਲ ਜਿਹੜੇ 2 ਸੈਗਮੈਂਟ ਡਿਸਕਸ ਕੀਤੇ
2-3 ਸੱਜਣਾ ਦੀ ਕਾਲ ਆਈ ਅੱਜ ਹੁਣੇ ਹੀ ਥੋੜੀ ਦੇਰ ਪਹਿਲਾਂ ਸਤਪਾਲ ਸਿੰਘ ਪੁਰੇਵਾਲ ਸੀਐਟਲ ਤੋਂ ਵੀ ਜੀ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਸੌ ਨਹੀਂ ਸਕੇ ਸੁਣਨ ਤੋਂ ਬਾਅਦ ਬਿਲਕੁਲ ਕਿ ਵੀ ਸਾਰੀ ਦੁਨੀਆ ਇਸ ਹੱਦ ਤੱਕ ਇਨਡਿਫਰੈਂਟ ਹੈ। ਕਸ਼ਮੀਰ ਦੇ ਵਿੱਚ 52 ਦਿਨ ਅੱਜ ਹੋ ਗਏ ਨੇ ਔਰ ਕਿਸੇ ਨੂੰ ਕੋਈ ਫਿਕਰ ਤਾਂ ਦੂਰ ਦੀ ਗੱਲ, ਜੇ UN ਸੈਕਟਰੀ ਜਨਰਲ ਔਰ ਅਮਰੀਕਨ ਪ੍ਰੈਜ਼ੀਡੈਂਟ ਆਪਣੀਆਂ ਸਪੀਚਸ ਦੇ ਵਿੱਚ ਵੀ ਮੈਂਸ਼ਨ ਨਹੀਂ ਕਰਦਾ ਔਰ ਜਿਸ ਕਿਸਮ ਦਾ ਹੌਡੀ ਮੌਡੀ ਜਿਹੜਾ ਉੱਥੇ ਹਿਊਸਟਨ 'ਚ ਹੋਇਆ, ਹਾਲਾਂਕਿ ਕਈ ਵਾਰ ਜਿਹੜੀ ਫਰੂਡੀਅਨ ਸਲਿੱਪ ਹੁੰਦੀ ਹੈ, ਤੁਹਾਡੇ ਮੂੰਹੋਂ ਗੱਲ ਨਿਕਲਦੀ ਹੈ, ਹੁੰਦੀ ਉਹ ਅਸਲੀ ਹੈ। ਔਰ ਪੰਜਾਬ BJP ਦਾ ਜਿਹੜਾ ਪ੍ਰਧਾਨ ਹੈ ਸ਼ਵੇਦ ਮਲਕ, ਉਹ ਜਦੋਂ ਮੀਡੀਆ ਨੂੰ ਰੈਫਰ ਕਰ ਰਿਹਾ ਸੀ, ਉਹ ਕਹਿ ਰਿਹਾ ਸੀ ਦੇਖੋ ਸਾਡੇ ਮੋਦੀ ਦੀ ਅਮਰੀਕਾ ਦੇ ਵਿੱਚ ਵੀ ਕਿੰਨੇ ਬੱਲੇ ਬੱਲੇ ਹੈ, ਉੱਥੇ ਕਿਵੇਂ ਰੌਡੀ ਮੌਡੀ ਹੋਇਆ। ਹੁਣ ਉਹ ਰੌਡੀ ਜਿਹੜਾ ਬਿਲਕੁਲ ਹੀ ਸ਼ੈਤਾਨ ਦੀ ਟੁੱਟੀ ਨੂੰ ਹੀ ਕਹਿੰਦੇ ਨੇ, ਤੇ ਉਹ ਬਾਅਦ ਚ ਉਹਦੇ ਨਿਆਣੇ ਨੇ ਕਿਹਾ ਉਹ ਰੌਡੀ ਨਹੀਂ ਹੌਡੀ, ਇਹਦਾ ਤੋਂ ਉਹਨੂੰ ਸਟਰੀਟ ਬਦਮਾਸ਼ ਬਣਾ ਦਿੱਤਾ ਜੀ। ਲੇਕਿਨ ਮੈਂ ਸਮਝਦਾ ਵੀ ਉਹ ਗੱਲ ਇਹ ਬਿਲਕੁਲ ਠੀਕ ਹੈ ਕਿ ਹੌਡੀ ਮੋਦੀ ਨਹੀਂ ਸੀ, ਇਹ ਰੌਡੀ ਮੋਡੀ ਸੀ। ਲੇਕਿਨ ਜੇ ਹੁਣ ਰੌਡੀ ਮੋਡੀ ਨੂੰ ਉਹ ਜਿਹਨੂੰ ਕਹਿੰਦੇ ਨੇ ਕਿ ਭਾਈ ਇੱਕ ਨੂੰ ਦੂਜਾ ਮਿਲਦਾ ਕਰ ਲੰਮੇ ਹੱਥ, ਤੇ ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਮੂਸੇ ਦਾ ਗਵਾਹ ਡੱਡੂ ਵਾਂਗ ਇੱਕ ਦੂਜੇ ਨੂੰ ਐਂਡੋਰਸ ਕਰ ਰਹੇ ਨੇ। ਔਰ ਅੱਜ ਹੀ ਜਿਹੜੀਆਂ ਮੇਨ ਖਬਰਾਂ ਪਿਛਲੇ 2 ਦਿਨ ਤੋਂ ਹੀ ਚੱਲ ਰਹੀਆਂ, ਪ੍ਰੈਜ਼ੀਡੈਂਟ ਟਰੰਪ ਦੀ ਟੈਲੀਫੋਨਿਕ ਕਨਵਰਸੇਸ਼ਨ ਜਿਹੜੀ ਯੂਕਰੇਨੀਅਨ ਪ੍ਰੈਜ਼ੀਡੈਂਟ ਦੇ ਨਾਲ ਹੋਈ, ਉਸ ਦੇ ਵਿੱਚ ਪ੍ਰੈਜ਼ੀਡੈਂਟ ਨੇ ਕਿਹਾ ਕਿ ਜੋ ਬਾਈਡਨ ਜਿਹੜੇ ਸੈਨੇਟ ਦੇ ਵਿੱਚ ਫੋਰਨ ਰਿਲੇਸ਼ਨਸ ਕਮੇਟੀ ਦੇ ਚੇਅਰਪਰਸਨ ਰਹੇ, ਸੈਨੇਟਰ ਨੇ ਡੈਲਾਵੇਅਰ ਸਟੇਟ ਤੋਂ, ਔਰ ਹੁਣ ਉਹ ਡੈਮੋਕ੍ਰੈਟਿਕ ਪਾਰਟੀ ਵੱਲੋਂ ਪ੍ਰੈਜ਼ੀਡੈਂਸੀ ਦੇ ਸੀਰੀਅਸ ਕੰਟੈਂਡਰ ਨੇ, ਪ੍ਰਾਇਮਰੀ ਰਨ ਕਰ ਰਹੇ ਨੇ। ਹਾਲਾਂ ਪ੍ਰਾਇਮਰੀ ਰੇਸ ਹੁੰਦੀ ਹੈ ਬਟ ਔਰ ਉਹਨਾਂ ਦਾ ਲੜਕਾ ਯੂਕਰੇਨ ਨਾਲ ਕੋਈ ਬਿਜ਼ਨਸ ਕਰਦਾ। ਟਰੰਪ ਜਿਹੜੇ ਨੇ ਉਹਨੂੰ ਯੂਕਰੇਨੀਅਨ ਪ੍ਰੈਜ਼ੀਡੈਂਟ ਨੂੰ ਕਾਲ ਕਰਕੇ ਕਹਿ ਰਹੇ ਨੇ ਕਿ ਭਾਈ ਇਹ ਪਿਓ ਪੁੱਤਰ ਦੇ ਖਿਲਾਫ ਕੋਈ ਨਾ ਕੋਈ ਕੱਢ ਸਕੈਂਡਲ, ਜੇ ਨਹੀਂ ਕੱਢਿਆ ਤਾਂ ਫਿਰ ਜਿਹੜੀ ਤੁਹਾਨੂੰ ਅਸੀਂ ਮਦਦ ਦਿੰਦੇ ਆ ਫੌਜੀ ਮਦਦ ਉਹ ਰੋਕ ਦੇਾਂਗੇ। ਹੁਣ ਜ਼ਾਹਰ ਹੈ ਵੀ ਆਲਰੇਡੀ ਪਿਛਲੀਆਂ ਇਲੈਕਸ਼ਨਸ ਤੋਂ ਪਹਿਲਾਂ ਇੱਕ ਸੀਰੀਅਸ ਚਾਰਜ ਰਿਹਾ, ਜਿਹੜਾ ਬੇਸ਼ੱਕ ਜਦੋਂ ਵੀ ਪ੍ਰੋਬ ਹੋਣ ਦੀ ਗੱਲ ਹੋਈ ਉਹ ਕਿਤੇ ਨਾ ਕਿਤੇ ਕਿਸੇ ਸਟੇਜ ਤੇ ਕਿਤੇ ਕੋਈ ਫਾਇਰ ਹੋ ਗਿਆ, ਇਨਵੈਸਟੀਗੇਟਰ ਕਿਤੇ ਹੋਰ ਹੋ ਗਿਆ, ਗੱਲ ਕਿਤੇ ਗਈ ਨਹੀਂ। ਪਰ ਜਦੋਂ ਤੁਸੀਂ ਕਹਿੰਦੇ ਹੋ ਕਿ ਵਨਸ ਇਟਸ ਏ ਕੋਇਨਸੀਡੈਂਸ, ਟਵਾਈਸ ਇਟ ਇਜ਼ ਏ ਚਾਂਸ, ਹੁਣ ਇਹ ਜਦੋਂ ਕੋਇਨਸੀਡੈਂਸ ਦੇ ਨਾਲ ਦੂਜੀ ਗੱਲ ਹੋਈ ਤੇ ਹੁਣ ਨੈਂਸੀ ਪੈਲੋਸੀ ਜਿਹੜੀ ਡੈਮੋਕ੍ਰੇਟਾਂ ਦੀ ਲੀਡਰ ਹੈ, ਕਿਉਂਕਿ ਅੱਜ ਵੀ ਜਦੋਂ ਅਸੀਂ US ਕਾਂਗਰਸ ਦੇਖਦੇ ਹਾਂ, ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਡੈਮੋਕ੍ਰੇਟਸ ਦੀ ਮੈਜੋਰਿਟੀ ਹੈ ਔਰ ਸੈਨੇਟ ਦੇ ਵਿੱਚ ਰਿਪਬਲਿਕਨਸ ਦੀ ਮੈਜੋਰਿਟੀ ਹੈ। ਪਰ ਜਿਹੜੀ ਇੰਪੀਚਮੈਂਟ ਦੀ ਗੱਲ ਔਰ ਨੈਂਸੀ ਪੈਲੋਸੀ ਜਿਹੜੀ ਲੀਡਰ ਹੈ ਉਹਨੇ ਕਿਹਾ ਜੀ ਵੀ ਅਸੀਂ ਜਿਹੜਾ ਟਰੰਪ ਦੇ ਖਿਲਾਫ ਇੰਪੀਚਮੈਂਟ ਪ੍ਰੋਸੀਡਿੰਗ ਸ਼ੁਰੂ ਕਰਾਂਗੇ। ਔਰ ਉਹ ਜਿਹੜੀ ਕਨਵਰਸੇਸ਼ਨ ਹੈ ਉਹਦੀ ਪਹਿਲਾਂ ਸਕ੍ਰਿਪਟ ਵੀ ਦੇਣ ਤੋਂ ਇਨਕਾਰ ਕੀਤਾ ਇਹਨਾਂ ਦੇ ਵਾਈਟ ਹਾਊਸ ਨੇ, ਦੂਜਿਆਂ ਨੇ, ਹੁਣ ਉਹ ਸਕ੍ਰਿਪਟ ਆ ਗਈ। ਸੋ ਜ਼ਾਹਰ ਹੈ ਕਿ ਇੰਪੀਚਮੈਂਟ ਦੀ ਪ੍ਰੋਸੀਡਿੰਗਸ ਹਾਊਸ ਸ਼ੁਰੂ ਹੋਣਗੀਆਂ। ਹਾਲਾਂ ਮੈਨੂੰ ਨਹੀਂ ਲੱਗਦਾ ਕਿ ਵੀ ਉਹ ਜਿਹੜਾ ਕਾਮਯਾਬੀ ਤੱਕ ਜਾਣਗੀਆਂ, ਕਿਉਂਕਿ ਹਾਊਸ 'ਚ ਵੀ ਇੱਕ ਸਰਟਨ ਨੰਬਰ ਹੁੰਦਾ ਜਿਹੜਾ ਰਿਪਬਲਿਕਨ ਵੱਲੋਂ ਵੀ ਆਉਣਾ ਚਾਹੀਦਾ, ਪਰ ਸਭ ਤੋਂ ਦਿੱਕਤ ਹੋਏਗੀ ਸੈਨੇਟ ਦੇ ਵਿੱਚ, ਜਿੱਥੇ ਇੰਪੀਚਮੈਂਟ ਨੂੰ ਫਾਈਨਲ ਕਰਨ ਦੇ ਲਈ 2/3 ਮੈਜੋਰਿਟੀ ਚਾਹੀਦੀ ਹੈ, ਜਿਹੜੀ ਕਿ ਉਹਨਾਂ ਨੂੰ ਨਹੀਂ ਮਿਲਣੀ। ਹਾਲਾਂ ਪ੍ਰੈਜ਼ੀਡੈਂਟ ਕਲਿੰਟਨ ਦੀਆਂ ਵੀ ਉਦੋਂ ਹਾਊਸ ਦੇ ਵਿੱਚ ਰਿਪਬਲਿਕਨ ਮੈਜੋਰਿਟੀ ਸੀ, ਹਾਊਸ ਨੇ ਤਾਂ ਇੰਪੀਚ ਕਰ ਦਿੱਤਾ ਸੀ ਉਹਨੂੰ, ਲੇਕਿਨ ਸੈਨੇਟ ਦੇ ਵਿੱਚ ਜਿਹੜੇ ਆ ਕੁਝ ਸੈਨੇਟਰ ਟਰੰਪ ਦੇ ਹੱਕ 'ਚ ਭੁਗਤੇ, ਰਿਪਬਲਿਕਨਸ ਦੇ ਵੀ ਇੰਪੀਚ ਨਹੀਂ ਸੀ ਹੋਇਆ। ਪਰ ਜਦੋਂ ਇੱਕ ਵਾਰ ਇੰਪੀਚਮੈਂਟ ਸ਼ੁਰੂ ਹੋ ਜਾਂਦੀ ਹੈ ਪ੍ਰੋਸੈਸ, ਤੇ ਉਹਦੇ ਲਈ ਅਮਰੀਕਾ 'ਚ ਇੱਕ ਐਕਸਪ੍ਰੈਸ਼ਨ ਯੂਜ਼ ਕੀਤੀ ਜਾਂਦੀ ਹੈ, ਹੀ ਇਜ਼ ਏ ਲੇਮ ਡਕ ਪ੍ਰੈਜ਼ੀਡੈਂਟ, ਕਿ ਵੀ ਇਹਦੀ ਜਿਵੇਂ ਡੱਕ ਦੀ ਇੱਕ ਲੱਤ ਟੁੱਟ ਜਾਏ ਤੇ ਉਹ ਫਿਰ ਡੱਕ ਦਾ ਤਾਂ ਜੋ ਉਹਦਾ ਹੁੰਦਾ ਉਹ ਮੁੱਕ ਜਾਂਦਾ ਕੰਮ। ਸੋ ਇਜ਼ਾਹਰ ਹੈ, ਹਾਲਾਂਕਿ ਇਹ ਅਦਰ ਵੇ ਵੀ ਜਿਵੇਂ ਟਰੰਪ ਨੇ ਕਿਹਾ ਔਰ ਮੈਂ ਉਹਨੂੰ ਨਕਾਰਦਾ ਨਹੀਂ ਹੈ, ਉਹਨੇ ਕਿਹਾ ਜੀ ਜੇ ਇਹ ਸ਼ੁਰੂ ਹੋ ਜਾਏ ਤਾਂ ਮੈਨੂੰ ਇਹਦੇ 'ਚੋਂ ਹੋਰ ਪੋਪੂਲੈਰਿਟੀ ਮਿਲੇਗੀ, ਕਿਉਂਕਿ ਇਸ ਸਾਰੇ ਪੀਰੀਅਡ 'ਚ ਜਿਵੇਂ ਇੱਕ ਕੋਈ ਵੀ ਇਸ ਕਿਸਮ ਦਾ ਨੋਟੋਰੀਅਸ ਜਿੱਥੇ ਬੈਠਾ ਹੁੰਦਾ ਉਹ ਦੇਖ ਲੈਂਦਾ ਵੀ ਕਿਹੜੀ ਚੀਜ਼ ਨੂੰ ਆਪਣੇ ਮਫਾਦ ਲਈ ਵਰਤਣਾ ਹੈ। ਇਹੀ ਮੋਦੀ ਦੀ ਸਕਸੈਸ ਸਟੋਰੀ ਹੈ ਕਿ ਕਿਵੇਂ ਜਹਾਨ ਦੀ ਸਭ ਤੋਂ ਵੱਡੀ ਜਿਹੜੀ ਦਹਿਸ਼ਤਗਰਦ ਆਰਗੇਨਾਈਜੇਸ਼ਨ RSS, ਜਿਹਨੇ ਗਾਂਧੀ ਨੂੰ ਮਾਰਿਆ 47 ਤੋਂ ਬਾਅਦ, ਜਿਹੜੀ 3 ਵਾਰ ਬੈਨ ਹੋਈ, ਜਿਹੜਾ ਬੰਦਾ 12 ਸਾਲ ਅਮਰੀਕਾ 'ਚ ਪੈਰ ਨਹੀਂ ਪਾ ਸਕਿਆ
ਕਿਉਂਕਿ ਉਸ ਦੇ ਉੱਤੇ ਗੁਜਰਾਤ ਦੇ ਵਿੱਚ ਹਜ਼ਾਰਾਂ ਬੇਗੁਨਾਹ ਨੂੰ ਮਾਰਨ ਦਾ ਜਿਹੜਾ ਉਹ ਦੋਸ਼ ਸੀ, ਔਰ ਇਹ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਹੀ ਨਹੀਂ ਸੀ, ਔਰ ਇੰਗਲੈਂਡ ਕੈਨੇਡਾ ਹੀ ਸੀ। ਉਹ ਜਿਹੜਾ ਉਹ ਪ੍ਰਾਈਮ ਮਿਨਿਸਟਰ ਬਣ ਕੇ ਪਹੁੰਚ ਜਾਂਦਾ ਹੈ ਤੇ ਹੌਡੀ ਮੌਡੀ ਹੋ ਰਿਹਾ, 50,000 ਜਿਹੜਾ ਉਹ ਇਕੱਠਾ ਕਰ ਲੈਂਦੇ ਨੇ। ਉਸ ਕਿਸਮ ਦਾ ਹਿੰਦੂ ਤੋਂ ਵੀ ਇੱਥੋਂ। ਔਰ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਦੀ ਕੈਂਪੇਨ ਦੇ ਵੇਲੇ ਤੋਂ ਹੀ ਕਿੰਨਾ ਕੁਝ ਸਾਹਮਣੇ ਆਇਆ, ਮੋਰਲ ਟਰਪੀਚੂਡ ਦੇ ਇਲਜ਼ਾਮ ਲੱਗੇ, ਟੈਕਸੇਸ਼ਨ ਦੇ ਲੱਗੇ, ਟੈਕਸ ਰਿਟਰਨਸ ਨਹੀਂ ਦਿੱਤੀਆਂ, 18 ਸਾਲ ਕੋ ਟੈਕਸ ਹੀ ਨਹੀਂ ਦਿੱਤਾ। ਪੁੱਛਿਆ ਜਾਂਦਾ ਉਹ ਕਹਿੰਦਾ ਜੀ ਸਮਾਰਟ ਪੀਪਲ ਡੋਂਟ ਪੇ ਟੈਕਸਿਸ। ਸੋ ਕੁੱਲ ਮਿਲਾ ਕੇ ਮੈਂ ਦੇਖਦਾ ਹਾਂ ਵੀ ਇਹ ਇੱਕ ਬਦਕਿਸਮਤੀ ਵੀ ਹੁੰਦੀ ਹੈ ਕਈ ਵਾਰ ਕਿ ਜਦੋਂ ਕੁਝ ਲੋਕ ਜਿਨ੍ਹਾਂ ਨੂੰ ਇਸ ਹੱਦ ਤੱਕ ਜਾ ਕੇ ਵੀ ਦੇ ਬਾਵਜੂਦ ਕਿ ਉਹਨਾਂ ਦੀ ਪਟਾਰੀ ਦੇ ਵਿੱਚ ਕੀ ਗੰਦਲਾ ਪਿਆ ਹੁੰਦਾ, ਲੇਕਿਨ ਉਹ ਸਾਫ਼ ਸੁਥਰੇ ਕੱਪੜਿਆਂ ਦੇ ਨਾਲ ਜਿਹੜਾ ਉਹ ਸਾਹਮਣੇ ਹੁੰਦੇ ਨੇ ਔਰ ਤੁਹਾਡੇ ਕੋਲ ਕੋਈ ਚੋਇਸਸ ਨਹੀਂ ਹੁੰਦੀਆਂ। ਹਾਲਾਂਕਿ ਇਸ ਸਾਰੇ ਚੋਂ ਔਰ ਦੋਨੋਂ ਹੀ ਡੈਮੋਕ੍ਰੇਸੀ ਦੀ ਪ੍ਰੋਸੈਸ। ਹੁਣ ਬਹੁਤ ਵਾਰ ਅਸੀਂ ਜਦੋਂ ਗੱਲ ਡਿਕਟੇਟਰਸ਼ਿਪਸ ਦੀ ਕਰਦੇ ਆਂ, ਕੂ ਦੀ ਕਰਦੇ ਆਂ, ਕਮਿਊਨਿਜ਼ਮ ਦੀ ਕਰਦੇ ਆਂ, ਉਹਦੇ 'ਚ ਤਾਂ ਇਹ ਹੁੰਦਾ ਕਿ ਧੱਕੇ ਦੇ ਨਾਲ ਕਿਸੇ ਨੇ ਆ ਕੇ ਪਾਵਰ ਹਥਿਆ ਲਈ। ਹੁਣ ਇਹਨਾਂ ਦੋਨੋਂ ਮਾਮਲਿਆਂ 'ਚ ਜੇ ਅਮਰੀਕਾ ਔਰ ਇੰਡੀਆ ਜਿਹਦੇ 'ਚ ਐਕਸਟ੍ਰੀਮ ਰਾਈਟ ਵਿੰਗਰ ਜਿਹੜੇ ਨੇ ਉਹ ਅਲਟੀਮੇਟਲੀ ਦੇ ਆਰ ਕਾਲਿੰਗ ਦਾ ਸ਼ਾਟਸ, ਉਹਨਾਂ ਦੇ ਹੱਥ ਦੇ ਵਿੱਚ ਪਾਵਰ ਹੈ ਤੇ ਜ਼ਾਹਰ ਹੈ ਕਿ ਉਸੇ ਹੀ ਜਮਹੂਰੀਅਤ ਦੇ ਨਾਲ ਹੀ ਆਈ ਹੈ। ਵੋਟਾਂ ਇਹ ਠੀਕ ਹੈ, ਭਾਰਤ ਦੇ ਵਿੱਚ EVM ਦਾ ਵੱਡਾ ਰੌਲਾ ਹੈ, ਉਹਦੇ 'ਚ ਕੋਈ ਸ਼ੱਕ ਨਹੀਂ। ਇੱਥੇ ਜਿਹੜੀ ਹੈ ਮੈਂਟਲ ਪ੍ਰੋਗਰਾਮਿੰਗ ਜ਼ਿਆਦਾ ਹੋਈ, ਜਿਵੇਂ ਮੀਡੀਆ ਰਾਹੀਂ ਦੂਜੇ ਤੀਜੇ ਦੋਨੋਂ ਪਾਸੇ ਹੀ ਫੀਅਰ ਕ੍ਰੀਏਟ ਕੀਤਾ ਗਿਆ। ਡਰ ਦੇ ਪਰਛਾਵੇਂ ਥੱਲੇ ਹੀ ਜਿਹੜਾ ਇੱਥੇ ਡਰ ਪੈਦਾ ਕੀਤਾ ਗਿਆ ਮੁਸਲਮਾਨਾਂ ਦਾ, ਇਸ ਲਈ ਇਸਲਾਮੋਫੋਬੀਆ ਕ੍ਰੀਏਟ ਕੀਤਾ, ਡਰ ਪੈਦਾ ਕੀਤਾ ਗਿਆ ਇਲੀਗਲਸ ਦਾ, ਔਰ ਡਰ ਪੈਦਾ ਕੀਤਾ ਗਿਆ ਕਿ ਭਾਈ ਇਹ ਜਿਹੜਾ ਤੁਹਾਡੀਆਂ ਜੌਬ ਦੂਜੇ ਤੀਜੇ ਇਲੀਗਲ ਲਿਜਾ ਰਹੇ ਨੇ, ਅਨਇੰਪਲੋਇਮੈਂਟ ਇਸੇ ਵਜ੍ਹਾ ਕਰਕੇ। ਡਰ ਪੈਦਾ ਕੀਤਾ ਗਿਆ ਕਿ ਜਿਹੜੀਆਂ ਗਲੋਬਲ ਡੀਲਸ ਹੋਈਆਂ, ਨਾਫਤਾ ਹੋਇਆ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ, ਔਰ ਦੂਸਰੇ ਇਹਨਾਂ ਦੇ ਵਜ੍ਹਾ ਕਰਕੇ ਅਮਰੀਕਾ ਦੇ ਜੌਬ ਬਾਹਰ ਚਲੇ ਗਏ ਔਰ ਅਮਰੀਕਾ ਜਿਹੜਾ ਇਕਨੋਮਿਕਲੀ ਥੱਲੇ ਚਲਾ ਗਿਆ। ਇਸ ਲਈ ਨੇਸ਼ਨ ਫਰਸਟ, ਅਮਰੀਕਾ ਫਰਸਟ ਇਹ ਸਲੋਗਨ ਦਿੱਤੇ ਗਏ। ਹੁਣ ਇਹੋ ਜਿਹੀ ਡਰ ਫੈਕਟਰ ਭਾਰਤ ਦੇ ਵਿੱਚ ਹਿੰਦੂ ਤਵੀਆਂ ਨੇ ਖੜੇ ਕੀਤੇ ਕਿ ਜੀ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਉਹ ਮੁਸਲਮਾਨਾਂ ਨੂੰ ਪੈਂਪਰ ਕਰਦੀਆਂ ਨੇ ਇੰਡੀਆ 'ਚ। ਔਰ ਕਸ਼ਮੀਰ ਦੇ ਮਾਮਲੇ 'ਚ ਵੀ ਇਹੀ ਕਿ ਜੀ ਇਹ ਤਾਂ 72 ਸਾਲ ਤੋਂ ਜਿਹੜਾ ਹੈ ਉਹ ਦਹਿਸ਼ਤਗਰਦੀ ਉੱਥੇ ਇਸ ਲਈ ਨਹੀਂ ਮੁੱਕੀ ਕਿਉਂਕਿ ਧਾਰਾ 370 ਹੈ ਔਰ ਇਹਨੂੰ ਅਸੀਂ ਮੁਕਾਉਣਾ। ਇਸੇ ਤਰ੍ਹਾਂ ਦੇ ਨਾਲ ਹੋਰ ਵੀ ਕਾਂਗਰਸ ਨੂੰ ਤੁਸੀਂ ਦਿਓ ਕਿ ਜੀ 70 ਸਾਲ 'ਚ ਇਹਨਾਂ ਨੇ ਬਿਲਕੁਲ ਬੇੜਾ ਗਰਕ ਕਰ ਦਿੱਤਾ ਔਰ ਅਸੀਂ ਹੈ ਦੇਸ਼ ਭਗਤ ਜਿਹੜੇ ਉਹ ਇਸ ਅਖੰਡ ਭਾਰਤ ਨੂੰ ਵਾਪਸ ਲਿਆ ਸਕਦੇ। ਸੋ ਤੁਸੀਂ ਇਹ ਜਿਹੜਾ ਇਸ ਕਿਸਮ ਦਾ ਮਿਕਸ ਹੁੰਦਾ ਹੈ ਜਿਹਦੇ ਨਾਲ ਤੁਸੀਂ ਮੈਂਟਲ ਪ੍ਰੋਗਰਾਮਿੰਗ ਕਰਦੇ ਹੋ, ਇੱਕ ਖੌਫ ਪੈਦਾ ਕਰਦੇ ਹੋ, ਡਰ ਪੈਦਾ ਕਰਦੇ ਹੋ, ਫਿਰ ਜਿਹੜਾ ਗਵਾਂਢੀ ਹੁੰਦਾ ਉਹ ਗਵਾਂਢੀ ਦੇ ਨਾਲ ਵੀ ਭਾਵੇਂ ਸਦੀਆਂ ਤੋਂ ਗਵਾਂਢ 'ਚ ਰਹਿ ਰਹੇ ਹੋਣ ਇੱਕ ਖੌਫ ਦੇ ਮਾਹੌਲ 'ਚ ਦੇਖਦਾ, ਇੱਕ ਡਰ ਦੇ ਮਾਹੌਲ 'ਚ ਦੇਖਦਾ। ਔਰ ਇਹ ਜਿਹੜਾ ਅੱਜ ਲਿੰਚਿੰਗ ਜਿਹੜੀਆਂ ਸੈਂਕੜਿਆਂ ਦੀ ਗਿਣਤੀ 'ਚ ਹੋ ਚੁੱਕੀਆਂ ਨੇ, ਹਿੰਦੂ ਤੋਂ ਵੀ ਭੀੜ ਇਕੱਠੀ ਹੋ ਕੇ ਜਿਹਨੂੰ ਮਰਜ਼ੀ ਕੁੱਟ ਕੇ ਮਾਰ ਦਿੰਦੀ ਹੈ ਔਰ ਉਹਦੇ 'ਚ ਪਹਿਲਾਂ ਤਾਂ ਦੂਸਰੇ ਮੁਸਲਮਾਨਾਂ ਦੇ ਲਈ ਆ। ਹੁਣ ਅਸੀਂ ਇਹ ਵੀ ਦੇਖਿਆ ਵੀ ਕਿਵੇਂ ਈਵਨ ਕੁਝ ਮੌਕਿਆਂ ਦੇ ਉੱਤੇ ਜਿਹੜੇ ਲੋਕ ਉਹਨਾਂ ਦੇ ਨਾਲ ਸਹਿਮਤ ਨਹੀਂ ਨੇ, ਹੁਣ ਜਿਵੇਂ ਔਰ ਇਹ ਇੱਕ ਲਿੰਚਿੰਗ ਇੱਕ ਕਰੈਕਟਰ ਬਣ ਜਾਂਦਾ ਹੈ। ਅੱਜ ਦੀ ਖਬਰ ਹੀ ਹੈ, ਸ਼ਾਇਦ ਮੱਧ ਪ੍ਰਦੇਸ਼ ਦੇ ਹਵਾਲੇ ਨਾਲ ਹੈ ਕਿ 2 ਦਲਿਤ ਬੱਚੇ, ਇੱਕ 12 ਸਾਲ ਦਾ, ਇੱਕ ਸ਼ਾਇਦ 10 ਸਾਲ ਦੀ ਬੱਚੀ, ਉਹ ਬਾਹਰ ਟਾਇਲਟ ਦੇ ਲਈ ਗਏ ਔਰ ਉਹਨਾਂ ਨੂੰ ਜਿਹੜੇ 2-4 ਜਿਹੜੇ ਹਿੰਦੂ ਤੋਂ ਵੀ ਇਸ ਕਿਸਮ ਦੇ ਉਹਨਾਂ ਨੇ ਕੁੱਟ-ਕੁੱਟ ਕੇ ਹੀ ਮਾਰਦਾ ਦੋਨੋਂ ਬੱਚਿਆਂ ਨੂੰ। ਮਾਈ ਗॉड। ਔਰ ਇਹ ਕਿਉਂਕਿ ਇਹਦੀ ਐਕਸੈਪਟੈਂਸ ਹੈ। ਜਦੋਂ ਫਿਰ ਇਸ ਕਿਸਮ ਦਾ ਸਿਸਟਮ ਬਣਦਾ ਹੈ, ਜਿਹੜਾ ਜੱਜ ਹੈ ਬੈਠਾ ਉਹ ਵੀ ਤਾਂ ਰਾਤ ਨੂੰ ਟੀਵੀ ਦੇਖ ਕੇ ਆਇਆ, ਉਹ ਵੀ ਅਖਬਾਰ ਪੜ੍ਹਦਾ, ਉਹ ਵੀ ਮੰਦਰ ਜਾਂਦਾ, ਉਹਦਾ ਵੀ ਮਾਈਂਡ ਸੈਟ ਉਹੀ ਹੈ। ਫਿਰ ਇਸ ਕਿਸਮ ਦੇ ਮੁੱਦੇ ਪੁਲਿਸ ਜਿਹਨੇ ਕੇਸ ਰਜਿਸਟਰ ਕਰਨਾ ਉਹ ਵੀ ਉਹਨਾਂ ਦੇ ਨਾਲ ਹੁੰਦੀ, ਇੱਕ ਹਕੂਮਤ ਵੀ ਉਹਨਾਂ ਦੀ ਹੈ ਔਰ ਮਾਈਂਡ ਸੈਟ ਉਹਨਾਂ ਦਾ ਵੀ ਹੈ ਕਿ ਭਾਈ ਠੀਕ ਹੈ ਇਹ ਮੁਸਲਮਾਨ ਵੀ ਮਾਰੇ ਜਾਣ ਦੇ ਕਾਬਲ ਨੇ। ਜੇ ਸਿੱਖਾਂ ਦੇ ਉੱਤੇ ਜ਼ੁਲਮ ਹੋਏ ਤੇ ਉਹੀ ਲਾਈਨ ਅੱਜ ਦਲਿਤ ਵੀ ਜਿਹੜੇ ਨੇ ਉਸੇ ਟਾਰਗੇਟ ਲਾਈਨ ਦੇ ਥੱਲੇ ਆਏ। ਸੋ ਉਹ ਸਾਰੇ ਦੀ ਫਿਰ ਜੋ ਚੱਲ ਰਿਹਾ ਹੁੰਦਾ ਹੈ ਉਹਦੀ ਐਕਸੈਪਟੈਂਸ ਹੁੰਦੀ ਹੈ ਸੋਸਾਇਟੀ 'ਚ। ਜਦੋਂ ਸੋਸਾਇਟੀ ਉਹਨੂੰ ਐਕਸੈਪਟ ਕਰ ਰਹੀ ਹੁੰਦੀ ਹੈ, ਜੁਡੀਸ਼ਰੀ ਜਾ ਕੇ ਵੀ ਕੋਈ ਇਨਸਾਫ ਨਹੀਂ ਨਿਕਲਦਾ। ਇਹੀ ਕਾਰਨ ਹੈ 35 ਸਾਲ ਬੀਤ ਗਏ ਨੇ ਨਵੰਬਰ 84 ਨੂੰ, ਹਜ਼ਾਰਾਂ ਸਿੱਖ ਜਿਉਂਦੇ ਜੀ ਦਿੱਲੀ ਦੇ ਵਿੱਚ ਔਰ ਹਜ਼ਾਰਾਂ ਬਾਕੀ ਥਾਵਾਂ ਦੇ ਉੱਤੇ ਭਾਰਤ ਭਰ 'ਚ ਜਿਉਂਦੇ ਸਾੜੇ ਗਏ, ਮਾਰੇ ਗਏ, ਲੁੱਟੇ ਗਏ, ਬਿਲੀਅਨਸ ਆਫ ਡਾਲਰਸ ਦੀ ਪ੍ਰਾਪਰਟੀ ਤਬਾਹ ਕੀਤੀ ਗਈ। 35 ਸਾਲ ਬਾਅਦ ਵੀ ਕੋਈ ਜਸਟਿਸ ਨਾਂ ਦੀ ਕੋਈ ਚੀਜ਼ ਨਹੀਂ ਹੈ ਜਿਹੜੀ ਕਿ
ਉੱਥੇ ਦੇਖਣ ਨੂੰ ਮਿਲੇ। ਜੀ। ਸੋ ਇਸ ਮਾਹੌਲ ਦੇ ਵਿੱਚ ਇਹ ਜਿਹੜਾ ਅਮਰੀਕਾ 'ਚ UN ਜਨਰਲ ਅਸੈਂਬਲੀ ਦਾ ਸੈਸ਼ਨ, ਔਰ ਇਹੀ ਹਾਲ ਈਵਨ ਇੰਗਲੈਂਡ ਦੇ ਹਵਾਲੇ ਨਾਲ ਜਿਹੜਾ ਆਪਣੇ ਆਪ ਨੂੰ ਮਦਰ ਆਫ ਆਲ ਡੈਮੋਕ੍ਰੇਸੀਜ਼ ਕਹਿੰਦਾ ਹੈ, ਸਭ ਤੋਂ ਪਹਿਲੀ ਡੈਮੋਕ੍ਰੇਸੀ ਮੈਗਨਾ ਕਾਰਟਾ, ਤੁਸੀਂ ਉਹਨਾਂ ਦਾ ਹਾਲ ਦੇਖੋ ਕੀ ਚੱਲ ਰਿਹਾ। ਅਪਰ ਲੈਵਲ ਤੇ ਪਾਰਲੀਮੈਂਟ ਸਸਪੈਂਡ ਕਰਤੀ, ਸੁਪਰੀਮ ਕੋਰਟ ਨੇ ਕਿਹਾ ਨਹੀਂ ਹੈ। ਕਿਸ ਲੈਵਲ ਦੇ ਮਿਜਟ ਜਿਹੜੇ ਨੇ ਉਹ ਮੁਲਕ ਨੂੰ ਰਨ ਕਰ ਰਹੇ ਨੇ, ਔਰ ਇਹੀ ਹਾਲ ਬਹੁਤ ਸਾਰੇ ਦੂਸਰੇ ਮੁਲਕਾਂ 'ਚ ਦੇਖ। ਇਸ ਵੇਲੇ ਜੇ ਤੁਸੀਂ ਜਾਇੰਟ ਗਿਣਨੇ ਹੋਣ ਕਿ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਜਿਹੜੇ ਲੋਕ ਪ੍ਰਭਾਵਿਤ ਕਰਦੇ ਹੋਣ, ਜਾਂ ਜਿਹੜਾ ਜਿਨ੍ਹਾਂ ਦਾ ਬੇਦਾਗ ਕਰੈਕਟਰ ਹੋਏ, ਜਾਂ ਜਿਹੜੇ ਸਟੇਟਸਮੈਨ ਲਾਈਕ ਜਿਨ੍ਹਾਂ ਨੂੰ ਹਿਊਮਨ ਕਾਈਂਡ ਦੇਖੇ ਹੋਪਲੀ, ਉਹ ਤਾਂ ਹੈ ਨਹੀਂ। ਸਾਰੇ ਪਾਸੇ ਬੌਣੇ ਹੀ ਬੌਣੇ ਤੁਰਦੇ ਨੇ। ਐਂ ਲੱਗਦਾ ਵੀ ਪਤਾਲ ਲੋਕ ਚੋਂ ਨਿਕਲ ਕੇ ਬੌਣੇ ਉੱਤੇ ਆ ਗਏ ਨੇ, ਔਰ ਜਿਹੜੇ ਇੱਥੋਂ ਵਾਲੇ ਜਾਇੰਟ ਸੀ ਉਹ ਉੱਪਰ ਚਲੇ ਗਏ ਨੇ। ਹੁਣ ਇਸ ਸਾਰੇ ਦੌਰੇ ਦੇ ਵਿੱਚ ਜਿਹੜਾ ਫਿਰ ਨੈਰੇਟਿਵ ਉਹ ਦਹਿਸ਼ਤਗਰਦੀ ਦੇ ਹਵਾਲੇ ਨਾਲ ਹੋਏ, ਉਹ ਇਸਲਾਮ, ਰੈਡੀਕਲ ਇਸਲਾਮ, ਉਸ ਰੌਡੀ ਮੋਡੀ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਰੈਡੀਕਲ ਇਸਲਾਮ ਦੇ ਨਾਂ ਦੀ ਗੱਲ ਕਰਦਾ ਹੈ, ਔਰ ਜ਼ਾਹਰ ਹੈ ਮੋਦੀ ਤਾਂ ਸਟੈਂਡਿੰਗ ਓਵੇਸ਼ਨ ਦਵਾਉਂਦਾ ਹੈ ਕਿ ਜੀ ਦਹਿਸ਼ਤਗਰਦੀ ਦੇ ਖਿਲਾਫ ਜਿਹੜੀ ਲੜਾਈ ਅਮਰੀਕਾ ਲੜ ਰਿਹਾ ਅਸੀਂ ਉਹਦੇ ਨਾਲ ਹੈ, ਟਰੰਪ ਨੂੰ ਵੀ ਇੱਕ ਸਲੂਟ ਮਾਰੋ। ਔਰ ਧਾਰਾ 370 ਵਰਗਾ ਜਿਹੜਾ ਅਨਕਨਸਟੀਟਿਊਸ਼ਨ, ਆਪਣੇ ਕਨਸਟੀਟਿਊਸ਼ਨ ਦੇ ਨਾਲ ਵੀ, UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਵੀ, ਸ਼ਿਮਲਾ ਐਗਰੀਮੈਂਟ ਵੀ, ਸਭ ਦੀ ਜਿਹੜੀ ਹੈ ਉਹ ਜਿਹਨੂੰ ਉਲੰਘਣਾ ਕੀਤੀ ਹੈ ਉਹਨੂੰ ਉਹ ਸਟੈਂਡਿੰਗ ਓਵੇਸ਼ਨ ਦੇ ਰਿਹਾ। ਔਰ ਟਰੰਪ ਵੀ ਕਹਿ ਰਿਹਾ ਜੀ ਬਹੁਤ ਐਕਸਾਈਟਿਡ ਸੀ, ਉੱਥੇ ਜਿੰਨੇ ਸੀ ਸਾਰੇ, ਮੋਦੀ ਤਾਂ ਜਿਹੜਾ ਸਭ ਦਾ ਡਾਰਲਿੰਗ ਬਣ ਗਿਆ। ਹੁਣ ਇਸ ਸਾਰੇ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਜੇ ਫਿਰ ਸਾਹਿਬ ਦੀ ਅੱਖ ਇਸ ਪਾਸੇ ਹੈ ਔਰ ਉਸ ਦਾ ਵਰਤਾਰਾ ਜਾਂ ਉਸ ਨੇ ਉਹਦੇ ਥੱਲੇ ਆਪਣੀ ਰੋਟੀ ਰੋਜ਼ੀ ਰੱਖੀ ਹੈ, ਔਰ ਇਸ ਵੇਲੇ ਨਾ ਬੀਜੇਪੀ ਕੋਲ ਪੈਸੇ ਦੀ ਕਮੀ ਹੈ, ਨਾ ਵਰਕਰਾਂ ਦੀ ਕਮੀ ਹੈ, ਦੂਸਰਿਆਂ ਦੇ ਕੋਲ ਖੌਫ, ਮੀਡੀਆ ਤਾਂ ਜਿਹੜਾ ਉਹ ਬਿਲਕੁਲ ਹੀ ਗੋਦੀ ਮੀਡੀਆ। ਔਰ ਜਿਹੜੀਆਂ ਦੋ ਖਬਰਾਂ ਅੱਜ ਹੀ ਕੈਲੀਫੋਰਨੀਆ ਤੋਂ ਇੱਕ ਵੀਰ ਮੈਨੂੰ ਦੱਸ ਰਹੇ ਸੀ, ਅਸੀਂ ਹਾਲਾਂਕਿ ਪਾਸਿੰਗ ਰੈਫਰੈਂਸ ਕੱਲ ਗੱਲ ਕੀਤੀ ਸੀ ਕਿ ਕਿਵੇਂ ਜਿਹੜੀ ਰਿਲੀਜੀਅਸ ਫਰੀडम ਦਾ ਇੱਕ ਇਕੱਠ ਸੀ, ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਗੱਲ ਕੀਤੀ ਕਿ ਪਰਸੀਕਿਊਸ਼ਨ, ਕ੍ਰਿਸਚੀਅਨਸ, ਜਿਊਜ਼, ਸਿੱਖਸ, ਪਾਰਸੀਜ਼, ਇਹ ਸਾਰਿਆਂ ਦਾ ਜ਼ਿਕਰ ਕੀਤਾ। ਹੁਣ ਸਿੱਖ ਸ਼ਬਦ ਜਿਹੜਾ ਹੈ ਜ਼ਾਹਰ ਹੈ ਕਿ ਵੀ ਹੋਰ ਕਿੱਥੇ ਸਿੱਖਾਂ ਦੀ ਪਰਸੀਕਿਊਸ਼ਨ ਹੋ ਰਹੀ ਹੈ, ਇੰਡੀਆ ਦੇ ਹਵਾਲੇ ਨਾਲ ਹੀ ਸੀ। ਲੇਕਿਨ ਇਸ ਖਬਰ ਨੂੰ ਸਾਰੇ ਮੀਡੀਆ ਨੇ ਗਾਇਬ ਕਰਤਾ। ਔਰ ਕਿਉਂਕਿ ਜੇ ਇਸ ਹੱਦ ਤੱਕ ਤੁਸੀਂ ਕਿਸੇ ਖਬਰ ਨੂੰ ਖਾ ਜਾਂਦੇ ਹੋ, ਮੈਨੂੰ ਵੀ ਜੇ ਮੈਂ ਉਹ ਵੀਡੀਓ ਨਾ ਦੇਖਦਾ ਜਿਸ 'ਚ ਟਰੰਪ ਨੂੰ ਡਾਇਰੈਕਟਲੀ ਬੋਲਦਾ ਸੁਣਿਆ ਤੇ ਮੈਂ ਇਹ ਬਿਲੀਵ ਵੀ ਨਹੀਂ ਸੀ ਕਰਨਾ ਵੀ ਇਹ ਖਬਰ ਹੈ। ਪਰ ਕੱਲ ਸਾਡੇ ਵਿਊਅਰਸ ਨੇ ਵੀ ਇਸ ਦੇ ਉੱਤੇ ਲਿਖਿਆ ਸੀ। ਹੁਣ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਵੀ ਭਾਵੇਂ ਇੱਕ ਪਾਸੇ ਰੌਡੀ ਮੋਡੀ ਜਿਹੜਾ ਉਹ ਵਿਕ ਰਿਹਾ, ਉਹਨੂੰ ਵੇਚਿਆ ਉੱਥੇ, ਲੇਕਿਨ ਜਿਹੜਾ ਐਲਾਨ ਪਿੱਛੋਂ ਚੱਲ ਰਿਹਾ ਸੀ ਕਿ ਜੀ ਡੀਲ ਹੋ ਰਹੀ ਹੈ, ਜਿਹੜੀਆਂ ਟੈਰਿਫਸ ਇੰਡੀਆ ਦੇ ਉੱਤੇ ਉਹਨਾਂ ਨੇ ਲਾਈਆਂ ਗੂਡਸ ਤੇ, ਉਹਦਾ ਮੋਸਟ ਪ੍ਰੈਫਰਡ ਸਟੇਟਸ ਖਤਮ ਕੀਤਾ ਹੈ, ਉਹਨਾਂ ਨੇ ਲਾਈਆਂ, ਉਹਦੀ ਡੀਲ ਬਹੁਤਿਆਂ ਨੂੰ ਸੀ ਜੀ ਟਰੰਪ ਜਿਹੜਾ ਉਹ ਹਿਊਸਟਨ 'ਚ ਅਨਾਉਂਸਮੈਂਟ ਕਰੇਗਾ, ਫਿਰ ਹੋਇਆ ਵੀ ਨਹੀਂ ਨਿਊਯਾਰਕ 'ਚ ਕਰੇਗਾ, ਜਦੋਂ 1-to-1 ਮੀਟਿੰਗ ਹੋਏਗੀ ਮੋਦੀ ਤੇ ਟਰੰਪ ਦੀ ਉਦੋਂ ਕਰੇਗਾ, ਲੇਕਿਨ ਉਹ ਬਿਲਕੁਲ ਨਹੀਂ ਹੋਇਆ। ਸੋ ਜ਼ਾਹਰ ਹੈ ਕਿ ਵੀ ਉਹ ਜਿਹੜਾ ਇਹਨਾਂ ਨੂੰ ਸੀ ਕਿ ਜੀ ਮੋਦੀ ਦੀ ਇਸ ਮੀਟਿੰਗ ਦੇ ਮੌਕੇ ਉਹਨੂੰ ਕਰਵਾਉਣਗੇ ਜਿਹੜਾ ਉਹ, ਔਰ ਕਹਿਣਗੇ ਦੇਖੋ ਜੀ ਮੋਦੀ ਜਿਹੜਾ ਆਪਣੇ ਝੋਲੇ 'ਚ ਕੁਝ ਲੈ ਕੇ ਆਇਆ। ਹੁਣ ਦੇਖਣ ਨੂੰ ਗੱਲ ਹੈ ਕਿ ਰੌਡੀ ਮੋਡੀ ਤੋਂ ਬਿਨਾਂ ਜਿਹੜਾ ਕਿ 4-4 ਘੰਟੇ ਜਾ ਕੇ ਸਾਰੇ ਉਹਨਾਂ ਦੇ ਟੀਵੀ ਦਿਖਾਉਂਦੇ ਰਹੇ, ਜਿਹਦਾ ਫਲੈਸ਼ ਵੀ CNN ਜਾਂ BBC ਜਾਂ ਦੂਸਰੇ ਚੈਨਲਸ ਨੇ ਨਹੀਂ ਦਿੱਤਾ, ਤੇ ਬਾਕੀ ਇੱਥੋਂ ਝੋਲੇ 'ਚ ਪਾ ਕੇ ਤਾਂ ਮੋਦੀ ਵੀ ਕੀ ਰਿਹਾ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਅਸੀਂ ਕੱਲ ਜਿਸ ਅਫਸੋਸ ਦਾ ਇਜ਼ਹਾਰ ਕੀਤਾ ਸੀ ਕਿ ਜਿਹੜੀ ਹੋਪ ਹੁੰਦੀ ਹੈ UN ਜਨਰਲ ਅਸੈਂਬਲੀ ਤੋਂ, ਔਰ ਮੈਂ ਜਦੋਂ ਕੱਲ ਦੇ ਸੈਗਮੈਂਟ ਕੀਤੇ ਔਰ ਖੁਦ ਵੀ ਜਦੋਂ ਮੈਂ ਇਸ ਦੇ ਅਸਰ ਨੂੰ ਕਬੂਲ ਰਿਹਾ ਔਰ ਇਹ ਮਾਨਸਿਕ ਤੌਰ ਤੇ ਕਿੰਨੀ ਪੀੜ ਚੋਂ ਮੈਂ ਇਹਨਾਂ ਦਿਨਾਂ 'ਚ ਲੰਘ ਰਿਹਾ, ਕਿਉਂ ਜਿਹੀ ਮਾਨਸਿਕ ਅਵਸਥਾ ਹੈ, ਮੇਰਾ ਖਿਆਲ ਹੈ ਕਿ ਵੀ ਮੈਂ ਤਾਂ ਅਸੀਂ ਤਾਂ ਕੰਢੇ ਬੈਠ ਕੇ ਦੇਖ ਰਹੇ ਹਾਂ। ਔਰ ਜਿਹੜੇ ਸੱਚਮੁੱਚ ਪਿਛਲੇ 52 ਦਿਨਾਂ ਤੋਂ ਉਸ ਸਾਰੇ ਨੂੰ ਹੰਢਾ ਰਹੇ ਨੇ, ਉਹ ਕੀ ਉਹਨਾਂ ਦੀ ਜ਼ਿੰਦਗੀ ਜਾਂ ਉਹਨਾਂ ਦੀ ਮਾਨਸਿਕਤਾ ਦੇ ਉੱਤੇ, ਜ਼ਹਿਨੀਅਤ ਦੇ ਉੱਤੇ ਜਿਹੜੇ ਸਰਵਾਈਵ ਵੀ ਕਰ ਜਾਣਗੇ, ਉਹ ਕਿਸ ਕਿਸਮ ਦੇ ਇਨਸਾਨ ਬਣ ਜਾਣਗੇ। ਕਿਉਂਕਿ ਜੇ ਤੁਸੀਂ ਕਦੇ ਵੀ ਕਿਸੇ ਕਦੀ ਟ੍ਰੈਜਡੀ ਚੋਂ ਲੰਘਦੇ ਹੋ, ਇੱਥੇ ਅਸੀਂ ਅਮਰੀਕਾ 'ਚ ਦੇਖਦੇ ਹਾਂ ਜੇ ਕੋਈ ਬੰਦੂਕਧਾਰੀ ਜਿਹੜਾ ਤੁਹਾਡੇ ਸਕੂਲ ਦੇ ਵਿੱਚੋਂ ਦੀ ਲੰਘ ਜਾਏ, ਭਾਵੇਂ ਕਿਸੇ ਨੂੰ ਨੁਕਸਾਨ ਨਾ ਕਰੇ। ਮੈਨੂੰ ਯਾਦ ਹੈ ਸਟਾਕਟਨ ਕੈਲੀਫੋਰਨੀਆ 'ਚ ਇੱਕ ਵਾਰ ਹੋਇਆ, ਔਰ ਅਗਲੇ ਦਿਨ ਪ੍ਰਿੰਸੀਪਲ ਨੇ ਰਿਕਮੈਂਡ ਕੀਤਾ ਵੀ ਜਿੰਨੇ ਬੱਚੇ ਨੇ ਸਾਰੇ
ਇਹ ਕਾਉਂਸਲਿੰਗ ਦੇ ਲਈ ਕਿ ਭਾਈ ਉਹਨਾਂ ਨੇ ਕੁਛ ਨੇ ਦੇਖਿਆ, ਉਹਨੂੰ ਲੰਘਦਿਆਂ ਕੁਛ ਨੇ ਸੁਣਿਆ ਕਿ ਵੀ ਕਿਸ ਕਿਸਮ ਦਾ ਉਹਨਾਂ ਦੇ ਮਾਈਂਡ 'ਚ ਜਿਹੜਾ ਡਰ ਆਇਆ, ਉਹਨਾਂ ਸਾਰਿਆਂ ਦੀ ਕਾਉਂਸਲਿੰਗ ਦੇ ਲਈ ਬੱਚਿਆਂ ਨੂੰ ਭੇਜਿਆ ਗਿਆ। ਤੇ ਜਿਹੜੇ ਪਿਛਲੇ 52-53 ਦਿਨਾਂ ਤੋਂ ਉਸ ਫੌਜ ਦੀ ਉਸ ਸੰਗੀਨ ਦੀ ਛਾਂ ਥੱਲੇ ਨੇ, ਘਰੋਂ ਨਿਕਲ ਨਹੀਂ ਸਕਦੇ, ਕਿਸੇ ਨਾਲ ਕਮਿਊਨੀਕੇਟ ਨਹੀਂ ਕਰ ਸਕਦੇ। ਹੁਣ ਇਹ ਹੈ ਜਿੱਥੇ ਜਿਹਨੂੰ ਅਸੀਂ ਦਹਿਸ਼ਤ ਦਾ ਰਾਜ ਕਹਿੰਦੇ ਹਾਂ, ਫੀਅਰ ਦਾ ਰਾਜ ਕਹਿੰਦੇ ਹਾਂ, ਟੈਰਰ ਦਾ ਰਾਜ ਕਹਿੰਦੇ ਹਾਂ, ਔਰ ਉਹ ਕੋਈ ਇੱਕ ਦੋ ਪਿੰਡਾਂ ਜਾਂ ਇੱਕ ਦੋ ਸ਼ਹਿਰਾਂ ਦੇ ਉੱਤੇ ਨਹੀਂ ਹੈ। 80 ਲੱਖ ਲੋਕ ਜਿਹੜੇ ਨੇ ਉਸ ਗ੍ਰਿਫਤ ਦੇ ਵਿੱਚ ਉਹਨਾਂ ਨੇ ਦਿੱਤੇ ਹੋਏ ਨੇ, ਔਰ ਬੜੀ ਬੇਸ਼ਰਮੀ ਔਰ ਬੇਹਯਾਈ ਦੇ ਨਾਲ। ਔਰ ਮੈਂ ਜਦੋਂ ਕੱਲ ਇਹ ਪ੍ਰੋਗਰਾਮ ਕਰ ਰਿਹਾ ਸੀ ਔਰ ਮੈਂ ਇਹ ਕਿਹਾ ਕਿ ਵੀ ਇਹ ਜਿਹੜਾ ਈਵਨ ਇਮਰਾਨ ਖਾਨ ਹੋਰਾਂ ਨੂੰ ਵੀ ਇਹੀ ਦਿੱਤੀ ਕਿ ਵੀ ਠੀਕ ਹੈ, ਪੈਕ ਯੂਰ ਬੈਗਸ ਐਂਡ ਗੋ ਬੈਕ। ਦੱਸ ਦਿਓ ਕਿ ਭਾਈ, ਹਾਲਾਂਕਿ ਸਾਡੇ ਕੁਛ ਨੇ ਐਂਡੋਰਸ ਕੀਤਾ, ਕੁਛ ਵੀਰਾਂ ਨੇ, ਡਾਕਟਰ ਅਰਵਿੰਦਰ ਸਿੰਘ ਉਹਨਾਂ ਨੇ ਲਿਖਿਆ ਨਹੀਂ, ਉਹਨਾਂ ਨੂੰ ਆਪਣਾ ਕੇਸ ਦੁਨੀਆ। ਮੈਂ ਕਿਹਾ ਕਚਹਿਰੀ ਤਾਂ ਹੋ ਗਈ, ਕਚਹਿਰੀ ਕਿਹੜੀ ਹੈ? ਜਿਹੜਾ ਕਚਹਿਰੀ ਦਾ ਦਾਦਾ ਬੈਠਾ ਹੈ ਸੈਕਟਰੀ ਜਨਰਲ, ਔਰ ਜਿਹੜਾ ਦਾਦੇ ਦੇ ਨਾਲ ਉਹਦਾ ਦਾਦਾ ਅਮਰੀਕਨ ਪ੍ਰੈਜ਼ੀਡੈਂਟ, ਉਹਨਾਂ ਨੇ ਤਾਂ ਮੈਂਸ਼ਨ ਤੱਕ ਨਹੀਂ ਕਰਨਾ ਠੀਕ ਸਮਝਿਆ। ਉਹਨਾਂ ਨੂੰ ਈਰਾਨ ਨਜ਼ਰ ਆ ਰਿਹਾ ਹੈ, ਸੀਰੀਆ ਨਜ਼ਰ ਆ ਰਿਹਾ ਹੈ, ਅਫਗਾਨਿਸਤਾਨ ਕਿਉਂਕਿ ਉੱਥੋਂ ਆਪ ਨਿਕਲਣਾ ਹੈ ਉਹ ਨਜ਼ਰ ਆ ਰਿਹਾ ਹੈ, ਸਾਊਦੀ ਅਰੇਬੀਆ ਤੇ ਅਟੈਕ ਨਜ਼ਰ ਆ ਰਿਹਾ ਹੈ। ਬਾਕੀ ਪਰਸੀਕਿਊਸ਼ਨ ਮਾਈਨੋਰਿਟੀਜ਼ ਦੀ ਚੰਗੀ ਗੱਲ ਹੈ, ਉਹਨਾਂ ਨੇ ਸਿੱਖ ਮੈਂਸ਼ਨ ਕਰ ਦਿੱਤਾ, ਲੇਕਿਨ ਉਹ ਜਿਹੜੇ 80 ਲੱਖ ਨੇ ਉਹਨਾਂ ਦੀ ਕੋਈ ਪਰਸੀਕਿਊਸ਼ਨ ਨਹੀਂ ਹੈ। ਬਿਲਕੁਲ। ਸੋ ਜ਼ਾਹਿਰ ਹੈ ਮੇਰਾ ਇਹ ਕਹਿਣਾ ਸੀ ਕਿ ਵੀ ਜਿਵੇਂ ਫਸਟ ਵਰਲਡ ਵਾਰ ਤੋਂ ਬਾਅਦ ਲੀਗ ਆਫ ਨੇਸ਼ਨਸ ਹੋਣ ਚਾਹੀ ਸੀ, ਕਿਉਂਕਿ ਫਸਟ ਵਰਲਡ ਵਾਰ 'ਚ ਵੀ ਤਬਾਹੀ ਹੋਈ, 4 ਸਾਲ ਚੱਲਿਆ ਸੀ 1914 ਤੋਂ 1918 ਤੱਕ, ਔਰ ਉਹਦੇ 'ਚ ਰਿਜ਼ੋਲਵ ਹੋਇਆ ਸੀ ਕਿ ਵੀ ਅਸੀਂ ਹੁਣ ਜਿਹੜਾ ਆਪਸ 'ਚ ਨਾ ਲੜੀਏ ਔਰ ਕੋਈ ਮਿਨੀਮਮ ਅੰਡਰਸਟੈਂਡਿੰਗ। ਲੇਕਿਨ ਕਿਉਂਕਿ ਲੀਗ ਆਫ ਨੇਸ਼ਨਸ ਨੇ ਆਪਣਾ ਕੰਮ ਨਹੀਂ ਸੀ ਕੀਤਾ, ਇਸ ਲਈ ਅਸੀਂ ਦੇਖਦੇ ਹਾਂ ਕਿ 15 ਸਾਲ ਦੇ ਵਿੱਚ ਲਗਭਗ ਜਿਹੜਾ 1915 ਜਾਂ 18 ਸਾਲ ਦੇ ਲਗਭਗ 1939 ਦੇ ਵਿੱਚ ਦੂਸਰਾ ਸੰਸਾਰ ਯੁੱਧ ਸ਼ੁਰੂ ਹੋ ਗਿਆ, ਕਿਉਂਕਿ ਲੀਗ ਆਫ ਨੇਸ਼ਨਸ ਨੇ ਆਪਣੇ ਫਰਜ਼ ਨਹੀਂ ਸੀ ਨਿਭਾਏ। ਔਰ ਮੈਂ ਇਸ ਕੰਟੈਕਸਟ ਫਰਸਟ੍ਰੇਸ਼ਨ ਜਾਂ ਇਹ ਪਾਰਟ ਤਾਂ ਹੈ ਹੀ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਇਮਰਾਨ ਖਾਨ ਕਹਿੰਦੇ ਨੇ ਕਿ ਮੈਂ ਮਾਯੂਸ ਹੂੰ, ਔਰ ਇੱਕ ਉਹਨਾਂ ਨੇ ਮੀਟਿੰਗ 'ਚ ਇਹ ਵੀ ਕਿਹਾ, ਉਹਨਾਂ ਨੇ ਕਿਹਾ ਜੀ ਮੈਂ ਜਿੰਨਾ ਕੁ ਪ੍ਰੈਸ਼ਰ ਲੈ ਰਿਹਾ, ਮੇਰੀ ਥਾਂ ਕੋਈ ਹੋਰ ਹੁੰਦਾ ਤਾਂ ਹਾਰਟ ਅਟੈਕ ਹੋ ਜਾਂਦਾ। ਪਰ ਉਹ ਗੱਲ ਗਲਤ ਨਹੀਂ ਹੈ ਉਹਨਾਂ ਦੀ, ਕਿ ਵੀ ਉਹ ਇੱਕ ਸਟੇਟਸਮੈਨ ਲਾਈਕ, ਜੇ ਤੁਸੀਂ ਟਾਕ ਦੇਖੋ ਉਹਦਾ ਵੇ, ਉਹ ਇੱਕ ਜੰਗ ਨੂੰ ਅਵੋਇਡ, ਜਿਸ ਜੰਗ ਦਾ ਮਤਲਬ ਤਬਾਹੀ ਹੈ, ਕਰਨ ਦੇ ਲਈ ਇਸ ਦੁਨੀਆ ਦੀ ਜਿਹੜੀ ਵੱਡੀ ਕਚਹਿਰੀ ਹੈ ਉਹਦੇ ਜਾ ਕੇ ਕਹਿ ਰਹੇ ਨੇ ਕਿ ਭਾਈ ਸੰਭਲ ਜਾਓ, ਕਰੋ ਕੁਛ, ਘੱਟੋ ਘੱਟ ਕਰਫਿਊ ਹੀ ਚੁੱਕੋ, ਉਹਨਾਂ ਲੋਕਾਂ ਨੂੰ ਜਿਹੜਾ ਉਹ ਰਾਹਤ ਦਿਓ, ਤੇ ਉੱਥੇ ਜਿਹੜਾ ਕਿਸੇ ਦੇ ਕੰਨਾਂ ਤੇ ਜੂ ਨਾ ਰਿੰਗੇ, ਔਰ ਉਹਨਾਂ ਨੂੰ ਇਹ ਅੱਗੋਂ ਸਬਕ ਪੜਾਇਆ ਜਾਏ। ਔਰ ਇਹ ਰੌਡੀ ਮੌਡੀ ਵਰਗੇ ਜਿਹੜੇ ਇਹ ਸਾਰੇ ਦਹਿਸ਼ਤਗਰਦ ਜਿਹੜੇ ਜੰਮੇ ਹੀ ਦਹਿਸ਼ਤਗਰਦੀ ਚੋਂ ਨੇ, ਔਰ ਇਹ ਜਿਹੜਾ ਜੈ ਸ਼ੰਕਰ ਨੇ ਇਸ ਮੀਟਿੰਗ ਦੇ ਵਿੱਚ ਜਿਸ ਗੱਲ ਨੇ ਮੈਨੂੰ ਇਹ ਸਾਰਾ ਸੈਗਮੈਂਟ ਕਰਨ ਤੇ ਮਜਬੂਰ ਕੀਤਾ, ਉਹ ਉਹਦੇ ਚ ਕਹਿ ਰਿਹਾ ਹੈ, ਕੈਨ ਟਾਕ ਟੂ ਪਾਕਿਸਤਾਨ ਬਟ ਨਾਟ ਟੂ ਟੈਰਰਿਸਤਾਨ, ਸੇਜ਼ ਜੈ ਸ਼ੰਕਰ। ਉਹ ਕਹਿੰਦਾ ਜੀ ਅਸੀਂ ਪਾਕਿਸਤਾਨ ਨਾਲ ਤਾਂ ਗੱਲ ਕਰਾਂਗੇ ਦੇਖੇ, ਪਰ ਅਸੀਂ ਟੈਰਰਿਸਤਾਨ ਨਾਲ ਥੋੜੀ ਕਰ ਸਕਦੇ। ਔਰ ਇਹ ਸਾਰੀ ਜਿਹੜੀ ਉਹਦੀ ਸਟੇਟਮੈਂਟ, ਜਿਹਨੂੰ ਮੈਂ ਕੋਈ ਬਹੁਤੀ ਕ੍ਰੈਡੀਬਿਲਿਟੀ ਨਹੀਂ ਦੇਣਾ ਚਾਹੁੰਦਾ ਹੁੰਦਾ, ਲੇਕਿਨ ਹੁਣ ਗੱਲ ਇਹ ਹੈ ਕਿ ਵੀ ਜਦੋਂ ਇੱਕ ਵੱਡਾ ਠੱਗ ਦੁਨੀਆ ਦਾ, ਇੱਕ ਵੱਡਾ ਚੋਰ ਦੁਨੀਆ ਦਾ, ਇੱਕ ਵੱਡਾ ਦਹਿਸ਼ਤਗਰਦ, ਜਿਸ ਦੀ ਹੋਂਦ ਹੀ, ਜਿਹਦਾ ਜੇ ਮੈਂ ਸਾਦਾ ਪੰਜਾਬ, ਜਿਹਦਾ ਬੀਜ ਹੀ ਦਹਿਸ਼ਤਗਰਦੀ ਚੋਂ ਆਇਆ ਹੋਏ, ਉਹ ਖਲੋ ਕੇ ਕਿਸੇ ਮੁਕਾਮ ਦੇ ਉੱਤੇ ਉਹਦੀ ਧਿਰ, ਕਿਉਂਕਿ ਇਹ ਜੈ ਸ਼ੰਕਰ ਨਹੀਂ ਹੈ, ਇਹ ਮੋਦੀ ਹੈ, ਕਿਉਂਕਿ ਮੋਦੀਆਂ ਦਾ ਡੰਮੀ ਫੋਰਨ ਮਿਨਿਸਟਰ ਹੈ। ਪਾਲਿਸੀ ਤਾਂ ਅਮਿਤ ਸ਼ਾਹ ਜਾਂ ਤਾਂ ਇਹ ਹੈ ਜਿਹੜਾ ਜਿਹਦੇ ਹੱਥਾਂ ਚੋਂ ਵੀ ਖੂਨ ਟਪਕਦਾ ਹੈ, ਮੂੰਹ ਚੋਂ ਵੀ ਖੂਨ ਟਪਕਦਾ ਹੈ, ਔਰ ਨਫ਼ਰਤ ਤੋਂ ਬਿਨਾਂ ਕੁਝ ਨਹੀਂ ਹੈ, ਤੇ ਜਾਂ ਉਹ ਝੋਟੇ ਵਰਗੇ ਸਿਰ ਵਰਗਾ ਅਮਿਤ ਸ਼ਾਹ ਜਿਹੜਾ ਸਿਰ ਮਾਰਦਾ ਔਰ ਉਹਦੇ ਸਿਰ 'ਚ ਕੀ ਚੱਲ ਰਿਹਾ ਹੈ, ਤਬਾਹੀ ਤੋਂ ਬਿਨਾਂ, ਜਿਹਦੇ 'ਚ ਕੁਝ ਨਹੀਂ ਹੈ। ਸਾਰੇ ਗੁਜਰਾਤ ਦੇ ਵਿੱਚ ਵੀ 2002 ਜਿਹਦਾ ਹੋਮ ਮਿਨਿਸਟਰ ਸੀ। ਹੁਣ ਇਹ ਕਹਿ ਰਿਹਾ ਹੈ, ਸਾਰੀ ਉਹਦੀ ਸਟੇਟਮੈਂਟ ਹੀ ਜੇ ਤੁਸੀਂ ਜੈ ਸ਼ੰਕਰ ਦੀ ਦੇਖਦੇ ਹੋ, ਉਹਦੇ 'ਚ ਉਹਨੇ ਰਿਪੀਟਡਲੀ ਇਹ ਕਹਿ ਕੇ ਕਿ ਜੀ ਇਸਲਾਮਾਬਾਦ ਹੈਡ ਕ੍ਰੀਏਟਡ ਐਨ ਐਂਟਾਇਰ ਇੰਡਸਟਰੀ ਆਫ ਟੈਰਰਿਜ਼ਮ ਟੂ ਡੀਲ ਵਿਦ ਦਾ ਕਸ਼ਮੀਰ ਇਸ਼ੂ। ਉਹਨੇ ਕਿਹਾ ਜੀ ਅਸੀਂ ਇਹ ਜਿਹੜਾ ਸਾਰਾ ਪਾਰਟ ਹੈ ਇਹ ਤਾਂ ਪਾਕਿਸਤਾਨ ਔਰ ਚਾਈਨਾ ਨੇ ਹੀ ਰਿਐਕਟ ਕੀਤਾ, ਬਾਕੀ ਤਾਂ ਦੁਨੀਆ ਨੇ ਕੁਝ ਨਹੀਂ ਕਿਹਾ। ਔਰ ਪਾਕਿਸਤਾਨ ਨੇ ਇਸ ਲਈ ਕੀਤਾ ਕਿਉਂਕਿ ਉਹਨਾਂ ਦੀ ਸਾਰੀ ਜਿਹੜੀ ਇੰਡਸਟਰੀ ਉਹਨਾਂ ਦੀ ਹੋਂਦ ਹੀ ਟੈਰਰਿਜ਼ਮ ਦੇ ਉੱਤੇ ਖੜੀ ਹੈ। ਫਿਰ ਉਹ ਕਹਿ ਰਿਹਾ ਕਿ ਵੀ ਇਹ ਜਿਹੜੀਆਂ ਅਸੀਂ ਤਾਂ ਆਪਣੀਆਂ ਬਾਉਂਡਰੀਜ਼ ਦੇ ਵਿੱਚ ਹੈ, ਜੰਮੂ ਕਸ਼ਮੀਰ ਅਸੀਂ ਉਹਨੂੰ ਜੋ ਮਰਜ਼ੀ ਕਰੀਏ।
ਔਰ ਉਹ ਕਹਿ ਰਿਹਾ ਜੀ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਸੀ ਹੋ ਰਹੀ ਔਰ ਇਸ ਲਈ ਅਸੀਂ ਇਹ ਜ਼ਰੂਰੀ ਸੀ ਕਿ ਵੀ ਅਸੀਂ ਡਿਵੈਲਪਮੈਂਟ ਕਰੀਏ। ਹੁਣ ਇਸ ਸਾਰੇ ਚ ਔਰ ਇਹੀ ਜਿਹੜਾ ਉਹਦੀ ਜਿਹੜਾ ਹਿੰਦੂਤਵੀ ਬਕਵਾਸ ਹੈ ਉਸ ਨੂੰ ਇਹ ਕੰਟੀਨਿਊਸ ਕਰ ਰਿਹਾ ਹੈ ਕਿ ਵੀ ਇਹ ਜਿਹੜਾ देयर इज अ फंडामेंटल इशू दैट which they need to understand and we need to encourage them to do that is to move away from terrorism। ਇਹ ਪਾਕਿਸਤਾਨ ਨੂੰ ਨਸੀਹਤ ਦੇ ਰਿਹਾ ਕਿ ਜੀ ਅਸੀਂ ਵੀ ਤੁਹਾਡੀ ਮਦਦ ਕਰਾਂਗੇ, ਗੱਲਬਾਤ ਜਾਂ ਦੂਜੇ ਦੇ ਨਾਲ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਅਸੀਂ ਤੁਹਾਡੀ ਮਦਦ ਕਰਦੇ ਹਾਂ ਵੀ ਤੁਸੀਂ ਇਸ ਦਹਿਸ਼ਤਗਰਦੀ ਤੋਂ ਕਿਵੇਂ ਦੂਰ ਹੋਣੇ। ਹੁਣ ਜਿਹੜੀ ਗੱਲ ਚੁਭਣ ਵਾਲੀ ਹੈ ਕਿ ਉਹ ਪਾਕਿਸਤਾਨ ਇੱਕ ਸੋਵਰਨ ਕੰਟਰੀ ਜਿਹਨੂੰ ਇੰਡੀਆ ਨੇ ਸਟੇਟ ਦਹਿਸ਼ਤਗਰਦੀ ਦਾ ਸਹਾਰਾ ਲੈ ਕੇ ਦੋ ਹਿੱਸਿਆਂ ਦੇ ਵਿੱਚ ਵੰਡਿਆ 1971 ਦੇ ਵਿੱਚ, ਜਿਹੜਾ ਪਾਕਿਸਤਾਨ ਇਸ ਸਭ ਦੇ ਬਾਵਜੂਦ ਕਿ ਉਸ ਦੇ ਕੋਲ 1998-99 ਤੋਂ ਨਿਊਕਲੀਅਰ 1998 ਦੇ ਵਿੱਚ ਦੋਨੋਂ ਮੁਲਕ ਉਹਨਾਂ ਨੇ ਆਪਣੀ ਨਿਊਕਲੀਅਰ ਕੈਪੇਬਿਲਿਟੀ ਡਿਕਲੇਅਰ ਕੀਤੀ, ਇੰਡੀਆ ਨੇ ਤਾਂ 1974 ਚ ਕੀਤੀ ਹੋਈ ਸੀ, ਲੇਕਿਨ ਪਾਕਿਸਤਾਨ ਨੇ ਇੱਕ ਰਿਸਟ੍ਰੇਨ ਰੱਖਿਆ ਹੋਇਆ ਹੈ ਇਸ ਸਾਰੇ ਦੇ ਬਾਵਜੂਦ ਕਿ ਭਾਰਤ ਮਨਮਾਨੀ ਕਰ ਰਿਹਾ ਹੈ। ਇਹ ਆਰਐਸਐਸ ਦੀ ਸਟੇਟ ਨੇ 200 ਮਿਲੀਅਨ ਮੁਸਲਮਾਨਾਂ ਦਾ ਭਾਰਤ ਦੇ ਨਕਸ਼ੇ 'ਚ ਜੀਣਾ ਹਰਾਮ ਕੀਤਾ ਹੋਇਆ, ਲੇਕਿਨ ਪਾਕਿਸਤਾਨ ਇੰਟਰਨੈਸ਼ਨਲ ਲਾਅ ਦੇ ਥੱਲੇ ਜੋ ਮੰਗ ਕਰ ਰਿਹਾ ਹੈ ਉਹ ਇਹੀ ਹੈ UN ਸਿਕਿਉਰਿਟੀ ਕਾਉਂਸਲਸ ਦੇ 11 ਰੈਜ਼ੋਲੂਸ਼ਨਸ ਦੇ ਥੱਲੇ ਕਿ ਭਾਈ ਕਸ਼ਮੀਰ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਪਲੇਬਸਾਈਟ ਕਰਵਾ ਕੇ, ਰਾਏਸ਼ੁਮਾਰੀ ਕਰਵਾ ਕੇ ਲੋਕਾਂ ਤੋਂ ਜਾਣੋ ਕਿ ਉਹ ਕੀ ਚਾਹੁੰਦੇ ਨੇ। ਬਿਲਕੁਲ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਦਹਿਸ਼ਤਗਰਦ ਕੌਣ ਹੈ। ਪਹਿਲਾਂ ਤਾਂ ਜੇ ਐਜ਼ ਏ ਨੇਸ਼ਨ ਇਹਨਾਂ ਨੇ ਜੇ ਪਾਕਿਸਤਾਨ ਨੂੰ ਟੈਰਰਿਸਤਾਨ ਕਿਹਾ, ਪਹਿਲਾਂ ਜਿਨ੍ਹਾਂ ਦੇ ਆਪਣੇ ਅੰਦਰ ਇਹ ਝਾਕ ਕੇ ਦੇਖਣ ਕਿ ਇਹਨਾਂ ਦੀ ਸਾਰੀ ਹੋਂਦ ਕਿਹਦੇ ਤੇ ਖੜੀ ਹੈ। ਔਰ ਕਿਉਂਕਿ ਇਹ ਹਕੂਮਤ ਜਿਹੜੀ ਆਰਐਸਐਸ ਦੀ ਹਕੂਮਤ ਹੈ, ਬੀਜੇਪੀ ਤਾਂ ਇਹਦੀ ਆਊਟਫਿਟ ਹੈ, ਮੋਹਨ ਭਾਗਵਤ ਨਾਗਪੁਰ 'ਚ ਬੈਠਾ ਹੈ ਜਿਹੜਾ ਉਹ ਸ਼ਾਟ ਕਾਲ ਕਰਦਾ ਹੈ, ਤੇ ਜਿਸ ਆਰਐਸਐਸ ਦੀ ਹੋਂਦ ਹੀ ਨਫ਼ਰਤ ਦੇ ਉੱਤੇ, ਨਸਲਵਾਦ ਦੇ ਉੱਤੇ, ਜਦੋਂ ਗੋਲਵਲਕਰ ਜਾਂ ਹੈਡਗਵੇਅਰ ਨਾਜ਼ੀ ਪਾਰਟੀ ਦੇ ਜਨਮ ਦੇ ਨਾਲ ਹੀ ਇਹ ਵੀ ਆਪਣੀ ਆਰਐਸਐਸ ਬਣਾਉਂਦੇ ਨੇ ਔਰ ਕਹਿੰਦੇ ਨੇ ਜੀ ਅਕਲੀਅਤਾਂ ਦਾ, ਮਾਈਨੋਰਿਟੀਜ਼ ਦਾ ਜੋ ਹੱਲ ਹਿਟਲਰ ਨੇ ਕੱਢਿਆ ਉਹੀ ਭਾਰਤ ਦੇ ਵਿੱਚ ਹੈ। ਔਰ ਇਹਨਾਂ ਦੀ ਜਿਹੜੀ ਸਾਰੀ, ਜਿਹਨੂੰ ਇਹ ਪਹਿਲਾਂ ਸੋਸ਼ਲ ਆਰਗੇਨਾਈਜੇਸ਼ਨ ਕਹਿੰਦੇ ਰਹੇ ਆਰਐਸਐਸ, ਫਿਰ ਇਹਨਾਂ ਨੇ 1950 ਚ ਪੋਲੀਟੀਕਲ ਆਊਟਫਿਟ ਭਾਰਤੀ ਜਨਸੰਘ ਦੇ ਨਾਂ ਥੱਲੇ ਬਣਾਈ, ਫਿਰ ਜਦੋਂ ਜੈ ਪ੍ਰਕਾਸ਼ ਨਾਰਾਇਣ ਦਾ ਟੋਟਲ ਰੈਵੋਲੂਸ਼ਨ ਇੱਕ ਮੂਵਮੈਂਟ ਚੱਲੀ ਉਹਦੇ ਚ ਵੜ ਗਏ, ਉਹਦੇ ਚ ਉਹਨਾਂ ਨੇ ਕਿਵੇਂ ਜਿਹੜਾ ਉਹਨੂੰ ਤੋੜਿਆ ਭੰਨਿਆ ਅੰਦਰੋਂ, ਤੇ ਜਿਹੜੀ ਉਹਦੀ ਪੋਲੀਟੀਕਲ ਪਾਰਟੀ ਭਾਰਤੀ ਜਨਤਾ ਪਾਰਟੀ ਸੀ ਉਹਦੇ ਜਿਹੜੇ ਨੇ ਉਹ ਦਲਾਲ ਬਣ ਗਏ, ਉਹਦੇ ਤੇ ਕਬਜ਼ਾ ਹੋ ਗਿਆ। ਔਰ ਇਸ ਜਿਹੜਾ ਆਰਐਸਐਸ ਦੀ ਫਾਊਂਡੇਸ਼ਨ ਹੀ ਨਫ਼ਰਤ ਔਰ ਹੇਟਰੇਡ ਔਰ ਦਹਿਸ਼ਤਗਰਦੀ ਦੇ ਉੱਤੇ, ਵੱਡਾ ਦਹਿਸ਼ਤਗਰਦ ਨਥੂਰਾਮ ਗੋਡਸੇ, ਔਰ ਅੱਜ ਕਿਸ ਕਦਰ ਦਹਿਸ਼ਤਗਰਦੀ ਨੂੰ ਰੈਕਗਨੀਸ਼ਨ ਹੈ। ਔਰ ਇਹ ਇੰਦੌਰ ਦੇ ਵਿੱਚ ਇਹਨਾਂ ਦਾ IT ਸੈੱਲ ਦਾ ਜਿਹੜਾ ਮੁਖੀ ਹੈ ਉਹ ਕਹਿ ਰਿਹਾ ਜੀ गोडसे जी, नथुराम गोडसे ने गांधी को मारा, वो कह रहे हैं जी गोडसे जी कितने महान हैं, अगर आज गोडसे जी की पिस्तौल जिससे उन्होंने गांधी को मारा उसको नीलाम किया जाए तो उसकी कितनी कीमत होगी, यही बता देगा कि गोडसे राष्ट्रभगत थे या गोडसे आतंकवादी थे, दहशतगर्द। तुसी ये बीजेपी ਦਾ ਆਫੀਸ਼ੀਅਲ ਇਹ ਕਹਿ ਰਿਹਾ ਕਿ ਅੱਜ ਕਰਵਾ ਲਓ, ਉਹਦੀ ਪਿਸਤੌਲ ਰੱਖੀ ਹੋਈ ਹੈ ਗੋਡਸੇ ਦੀ, ਉਹਦੀ ਨਿਲਾਮੀ ਕਰਵਾ ਲਓ, ਉਹਦੀ ਕਿੰਨੀ ਕੀਮਤ ਆਏਗੀ ਉਹ ਦੱਸ ਦੇਗੀ ਵੀ ਗੋਡਸੇ। ਹੁਣ ਗਾਂਧੀ ਜਿਹਨੂੰ ਇਹਨਾਂ ਨੇ ਚੁੱਕ ਕੇ ਮਹਾਤਮਾ ਦੇ ਲੈਵਲ ਤੱਕ ਪਹੁੰਚਾਇਆ, ਔਰ ਦੂਸਰੇ ਸੈਗਮੈਂਟ 'ਚ ਕੁਦਰਤੀ ਮੈਂ ਹਮੇਸ਼ਾ ਮੇਰੀ ਸੀ ਕਿਉਰਿਓਸਿਟੀ ਜਾਣਨ ਦੀ ਕਿ ਗਾਂਧੀ, ਕਿਉਂਕਿ ਗਾਂਧੀ ਤਾਂ 30 ਜਨਵਰੀ 1948 ਨੂੰ ਮਰਿਆ, ਇਹ ਮੈਨੂੰ ਪਤਾ ਸੀ ਵੀ ਜਿਹੜਾ ਫੌਜ ਭੇਜੀ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਗਾਂਧੀ ਨੇ ਐਂਡੋਰਸ ਕੀਤਾ ਸੀ, ਪਰ ਮੈਨੂੰ ਹਮੇਸ਼ਾ ਇਹ ਕਿਉਰਿਓਸਿਟੀ ਸੀ ਵੀ ਗਾਂਧੀ ਦਾ ਕੀ ਸਟੈਂਡ ਸੀ। ਹਰੀ ਸਿੰਘ ਦੇ ਵੇਲੇ ਜਾਂ ਉਸ ਵੇਲੇ ਸ਼ੇਖ ਅਬਦੁੱਲਾ ਜਿਹਨੇ ਮਹਾਰਾਜਾ ਹਰੀ ਸਿੰਘ ਦੇ ਖਿਲਾਫ ਮੂਵਮੈਂਟ ਸ਼ੁਰੂ ਕੀਤੀ ਸੀ, ਉਹ ਜੇਲ੍ਹ ਦੇ ਵਿੱਚ ਬੰਦ ਸੀ, ਉਸ ਦੇ ਪੀਰੀਅਡ 'ਚ ਕੁਦਰਤੀ ਮੇਰੀ ਇੱਕ ਨਜ਼ਰ BBC ਦੇ ਆਰਟੀਕਲ ਤੇ ਪਈ, ਉਹ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਉਸੇ ਟਾਈਟਲ ਦੇ ਥੱਲੇ ਰੱਖਿਆ ਜਿੱਥੇ ਅਸੀਂ ਕਸ਼ਮੀਰ 'ਚ ਪਿਛਲੇ 52 ਦਿਨਾਂ ਦੀਆਂ ਡਿਵੈਲਪਮੈਂਟਸ ਦੀ ਗੱਲ ਕਰਾਂਗੇ, ਉੱਥੇ ਇਹ ਵੀ ਕਰਾਂਗੇ, ਪਰ ਕਿਉਂਕਿ ਇਸ ਕੰਟੈਕਸਟ 'ਚ ਅਸੀਂ ਇੰਡੀਆ ਟੈਰਰਿਸਤਾਨ ਦੀ ਗੱਲ ਕਰ ਰਹੇ ਹਾਂ, ਸੋ ਇਹ ਅੱਜ ਜਦੋਂ ਇਹਨਾਂ ਦੇ ਇਸ ਹਫਤੇ ਦੇ ਵਿੱਚ ਹੀ ਇਹ ਉਹਨਾਂ ਦੇ IT ਸੈੱਲ ਵਾਲੇ ਦਾ ਕਹਿਣਾ,
ਔਰ ਇਹ ਗੋਡਸੇ ਉਹਨਾਂ ਦਾ ਜਿਹਦੀ ਸਵਾਹ ਵੀ ਉਹਨਾਂ ਨੇ ਅਜੇ ਤੱਕ ਰੱਖੀ ਹੋਈ ਹੈ। ਜੀ। ਜਦੋਂ ਅਖੰਡ ਭਾਰਤ ਬਣੇਗਾ ਉਦੋਂ ਫਿਰ ਭਾਰਤ ਦੀਆਂ ਨਦੀਆਂ ਦੇ ਵਿੱਚ ਜਿਹੜਾ ਹੈ ਉਸ ਨੂੰ ਜਲ ਪ੍ਰਵਾਹ ਕਰਨਾ ਹੈ। ਇਹ ਟੈਰਰਿਜ਼ਮ ਦੀ ਬਿਨਾਹ ਦੇ ਉੱਤੇ ਖੜਾ ਇਹਨਾਂ ਦਾ ਸਾਰਾ ਸੋ ਕਾਲਡ ਭਾਰਤ ਨਹੀਂ ਤੇ ਹੋਰ ਕੀ ਹੈ। ਬਿਲਕੁਲ। ਫਿਰ ਅਸੀਂ ਦੇਖਦੇ ਹਾਂ ਕਿ ਇਹਨਾਂ ਦਹਿਸ਼ਤਗਰਦਾਂ ਨੇ ਕਿਵੇਂ 6 ਦਸੰਬਰ 1992 ਨੂੰ ਜਿਸ ਦਹਿਸ਼ਤਗਰਦੀ ਨੂੰ ਇਹਨਾਂ ਦੀ ਸਾਰੀ ਬੀਜੇਪੀ ਦੀ ਟੀਮ ਉਸ ਵੇਲੇ ਜਿਹਨਾਂ 'ਚ ਵਾਜਪਾਈ ਵੀ ਸ਼ਾਮਲ ਸੀ, ਅਡਵਾਨੀ ਵੀ, ਔਰ ਇਹ ਸਾਰੇ ਉਹਨਾਂ ਨੇ ਢਾਇਆ। ਜੀ। 500 ਸਾਲ ਪੁਰਾਣੀ ਹਿਸਟੋਰੀਕਲ ਇੱਕ ਇਮਾਰਤ ਨੂੰ ਜਿਹੜੀ ਮਜ਼ਹਬੀ ਤੌਰ ਦੇ ਉੱਤੇ ਜਿਸ ਦੀ ਇੱਕ ਆਪਣੀ ਹੋਂਦ ਸੀ, ਮਸੀਤ ਨੂੰ ਢਾਣਾ, ਇਹ ਦਹਿਸ਼ਤਗਰਦੀ ਦਾ ਐਕਟ ਨਹੀਂ ਤਾਂ ਹੋਰ ਕਿਹਦਾ ਐਕਟ ਹੈ। ਜੀ। ਤੇ ਜੇ ਇੰਡੀਅਨ ਸਟੇਟ ਐਜ਼ ਅ ਸਟੇਟ ਵੀ ਦੇਖਣੀ ਹੋਏ ਤੇ ਮੈਂ 71 ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਮੁਕਤੀ ਵਾਹਿਨੀ ਭੇਜ ਕੇ ਦੇਸ਼ ਨੂੰ ਦੋ ਹਿੱਸਿਆਂ 'ਚ ਵੰਡਿਆ, ਮਸ਼ਰਕੀ ਬੰਗਾਲ ਨੂੰ ਤੋੜਿਆ। ਫਿਰ ਜੇ ਸਟੇਟ ਇੰਡੀਅਨ ਸਟੇਟ ਦੀ ਦਹਿਸ਼ਤਗਰਦੀ ਦੇਖਣੀ ਹੋਏ ਕਿਵੇਂ ਉਹਨਾਂ ਨੇ ਸਿੱਕਮ ਨੂੰ ਐਨੈਕਸ ਕੀਤਾ, ਜੀ, ਕਿਵੇਂ ਚੋਗਿਆਲ ਦੇ ਨਾਲ ਜਿਹੜਾ ਉਹਨੂੰ ਰਨ ਕਰਦਾ ਸੀ ਕਿਵੇਂ ਧੋਖੇਬਾਜ਼ੀ ਕੀਤੀ। ਫਿਰ ਅਸੀਂ ਦੇਖਦੇ ਹਾਂ ਕਿਵੇਂ ਇਸ ਸਟੇਟ ਨੇ 47 ਤੋਂ ਇੱਕਦਮ ਬਾਅਦ ਜਿਹੜਾ ਹੈਦਰਾਬਾਦ ਨੂੰ ਸਤੰਬਰ 48 ਦੇ ਵਿੱਚ ਜਿਹੜਾ ਐਨੈਕਸ ਕੀਤਾ। ਜੂਨਾਗੜ੍ਹ ਜਿਸ ਦੇ ਨਵਾਬ ਨੇ ਪਾਕਿਸਤਾਨ ਨੂੰ ਐਕਸੀਡ ਕੀਤਾ ਸੀ, ਉਹਦਾ ਕੇਸ ਵੀ ਉਹ ਯੂਐਨ 'ਚ ਲਿਆਏ ਸੀ, ਬਿਲਕੁਲ ਅਰੇਬੀਅਨ ਸੀ ਦੇ ਨਾਲ ਲੱਗਦੀ ਸਟੇਟ, ਉਹਨੂੰ ਕਿਵੇਂ ਪਟੇਲ ਨੇ 2 ਮਹੀਨੇ ਬਾਅਦ ਉੱਥੇ ਫੌਜ ਭੇਜ ਕੇ ਔਰ ਫਿਰ ਜਿਹੜਾ ਹੈ ਉਹ ਡੰਮੀ ਜਿਹਾ ਛੋਟੀ ਜਿਹੀ ਰਿਆਸਤ ਸੀ ਉਹ 3.5 ਮੀਲ ਦੇ ਵਿੱਚ ਫੈਲੀ ਹੋਈ, ਵੋਟਾਂ ਪਵਾਈਆਂ, ਰੈਫਰੈਂਡਮ ਜਿਹੜੇ ਹੁਣ ਸਿੱਖਾਂ ਦੇ ਰੈਫਰੈਂਡਮ ਤੋਂ ਡਰਦੇ ਨੇ ਪੰਜਾਬ ਕਸ਼ਮੀਰ ਦੇ, ਜੂਨਾਗੜ੍ਹ 'ਚ ਉਹਨੂੰ ਕਿਹਾ ਜੀ 19,000 ਲੋਕਾਂ ਨੇ ਰੈਫਰੈਂਡਮ ਕਰਕੇ ਜੂਨਾਗੜ੍ਹ ਉਹਨੇ ਇੰਡੀਆ ਨੂੰ ਐਕਸੀਡ ਕੀਤਾ ਔਰ 91 ਵੋਟਾਂ ਪਾਕਿਸਤਾਨ ਦੇ ਹੱਕ 'ਚ ਪਈਆਂ। ਇੱਕ ਵੱਖਰੀ ਸਟੋਰੀ ਹੈ ਕਿ ਉਸ ਪੀਰੀਅਡ 'ਚ ਸ਼ਾਹ ਨਵਾਜ਼ ਭੁੱਟੋ ਜਿਹੜਾ ਜ਼ੁਲਫਿਕਾਰ ਅਲੀ ਭੁੱਟੋ ਦਾ ਬਾਪ ਸੀ ਔਰ ਪ੍ਰਾਈਮ ਮਿਨਿਸਟਰ ਸੀ ਜੂਨਾਗੜ੍ਹ ਨਵਾਬ ਦਾ, ਉਹਨੇ ਇੱਕ ਚਿੱਠੀ ਵੀ ਪਹਿਲਾਂ ਲਿਖ ਦਿੱਤੀ ਕਿ ਜੀ ਲਾ ਐਂਡ ਆਰਡਰ ਆਊਟ ਆਫ ਕੰਟਰੋਲ ਹੈ। ਮੈਂ ਉਸ ਵੱਲ ਨਹੀਂ ਜਾਣਾ ਚਾਹੁੰਦਾ ਪਰ ਉਹ ਵੀ ਇੱਕ ਕੰਟਰੋਵਰਸੀ ਦਾ ਕਾਰਨ ਸੀ। ਤੇ ਨਵਾਬ ਜਿਹੜਾ ਜੂਨਾਗੜ੍ਹ ਦਾ ਔਰ ਸ਼ਾਹ ਨਵਾਜ਼ ਔਰ ਉਹਦੀਆਂ ਸਾਰੀਆਂ ਬੇਗਮਾਂ ਇੱਕ ਰਹਿ ਗਈ ਉੱਥੇ, ਉਹ ਸਾਰੇ ਪਾਕਿਸਤਾਨ, ਹੁਣ ਉਹਨਾਂ ਦਾ ਟੱਬਰ ਉੱਥੇ ਝਗੜਦਾ ਹੈ ਪ੍ਰਾਪਰਟੀ ਕੀ ਹੈ ਕੀ ਨਹੀਂ। ਪਰ ਉਹ ਵੀ ਜਿਹੜਾ ਫੌਜ ਭੇਜ ਕੇ ਇਹਦੇ ਬਾਵਜੂਦ ਕਿ ਐਕਸੈਸ਼ਨ ਡਾਕੂਮੈਂਟ ਇੱਕ ਪਾਸੇ ਜੇ ਹਰੀ ਸਿੰਘ ਦੀ ਸੋ ਕਾਲਡ ਐਕਸੈਸ਼ਨ ਇੰਨੀ ਸੈਕਰੋਸਾਂਕਟ ਹੈ, ਫਿਰ ਜੂਨਾਗੜ੍ਹ ਵਾਲਿਆਂ ਦੀ ਕਿਉਂ ਨਹੀਂ ਹੈ। ਪਰ ਮੈਨੂੰ ਇਹ ਬਹੁਤ ਵਾਰ ਲੱਗਦਾ ਹੈ ਵੀ ਅੱਜ ਜੇ ਇਹ ਜੈ ਸ਼ੰਕਰ ਨਿਊਯਾਰਕ ਦੀ ਧਰਤੀ ਤੇ ਆ ਕੇ ਇਸ ਕਿਸਮ ਦੀ ਜੁਰਤ ਕਰਦਾ ਹੈ, ਇਹਦੇ 'ਚ ਪਾਕਿਸਤਾਨ ਦੇ ਜਿਹੜੇ ਖਾਸ ਤੌਰ ਤੇ ਫੋਰਨ ਮਿਨਿਸਟਰੀ ਨਾਲ ਡੀਲ ਕਰਨ ਵਾਲੇ ਨੇ 70-72 ਸਾਲ ਤੋਂ, ਕਾਇਦੇ ਆਜ਼ਮ ਤਾਂ ਚਲੇ ਗਏ ਅਗਲੇ ਸਾਲ 48, ਉਸ ਤੋਂ ਬਾਅਦ ਮੈਂ ਇਹ ਸਮਝਦਾ ਵੀ ਹੈਦਰਾਬਾਦ ਔਰ ਜੂਨਾਗੜ੍ਹ ਦੇ ਕੇਸ ਯੂਐਨ ਦੇ ਵਿੱਚ ਲਿਆਏ ਜਾਣੇ ਚਾਹੀਦੇ ਸੀ, ਜਿਵੇਂ ਲਿਆਂਦਾ ਵੀ ਜੂਨਾਗੜ੍ਹ ਦਾ। ਉਸ ਦੇ ਉੱਤੇ ਉਹਨਾਂ ਦਾ ਜਿਹੜਾ ਐਕਟ ਇੰਡੀਅਨ ਸਟੇਟ ਨੇ ਕੀਤਾ, ਇਹੀ ਗੁੰਡਾਗਰਦੀ ਇੰਡੀਅਨ ਸਟੇਟ ਨੇ ਜਿਹੜੀ ਹੈ ਫੌਜਗਰਦੀ ਦੇ ਨਾਲ ਗੋਆ 1959-60 ਦੇ ਵਿੱਚ ਜਿਹੜੀ ਪੁਰਤਗਾਲੀ ਕਾਲੋਨੀ ਸੀ ਉਸ ਦੇ ਉੱਤੇ ਹਮਲਾ ਕੀਤਾ ਔਰ ਗੋਆ ਕ੍ਰਿਸਚੀਅਨ ਮੈਜੋਰਿਟੀ ਸੀ। ਅੱਜ ਦੇਖੋ ਉੱਥੇ ਬੀਜੇਪੀ ਦੀ ਹਕੂਮਤ ਹੈ, ਕਿਵੇਂ ਉੱਥੇ ਉਹਨਾਂ ਨੇ ਜਿਹੜਾ ਉਹਨਾਂ ਨੂੰ ਡੀਫਰੈਂਚਾਈਜ਼ ਕੀਤਾ ਈਸਾਈਆਂ ਨੂੰ, ਜਿਵੇਂ ਹੁਣ ਅਸਾਮ 'ਚ ਮੁਸਲਮਾਨਾਂ ਨੂੰ ਕਰ ਰਹੇ ਨੇ। ਔਰ ਤੁਸੀਂ ਇਹ ਇੱਕ ਲੰਬੀ ਫਰਿਸ਼ਤ ਬਣਦੀ ਹੈ ਕਿ ਇਸ ਪੀਰੀਅਡ 'ਚ ਕਿਵੇਂ ਇੰਡੀਆ ਐਜ਼ ਏ ਸਟੇਟ ਦਹਿਸ਼ਤਗਰਦੀ ਇਹਨਾਂ ਨੇ ਸ੍ਰੀਲੰਕਾ ਦੇ ਵਿੱਚ ਲਿਟੇ ਲਿਬਰੇਸ਼ਨ ਟਾਈਗਰਸ ਆਫ ਤਮਿਲ ਐਲਮ ਉੱਥੇ ਭੇਜ ਕੇ ਇਹਨਾਂ ਨੇ ਕਿਵੇਂ ਸ੍ਰੀਲੰਕਾ 'ਚ ਸਿਵਲ ਵਾਰ ਕਰਵਾਈ, 1 ਲੱਖ ਤੋਂ ਜ਼ਿਆਦਾ ਲੋਕ ਉੱਥੇ ਮਾਰੇ। ਫਿਰ ਇਸ ਦਹਿਸ਼ਤਗਰਦ ਸਟੇਟ ਨੇ ਕਿਵੇਂ ਆਪਣੇ ਮੁਲਕ ਦੇ ਅੰਦਰ ਸਿੱਖਾਂ ਦੇ ਸਭ ਤੋਂ ਮੁਕੱਦਸ ਥਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਔਰ ਅਗਲੇ 10 ਸਾਲ 'ਚ ਪੂਰੇ 1 ਲੱਖ ਸਿੱਖ ਜਿਹੜੇ ਨੇ ਸਿੱਖ ਜਵਾਨੀ ਦਾ ਘਾਣ ਕੀਤਾ। ਨਾਰਥ ਈਸਟ ਦੇ ਵਿੱਚ ਇਸ ਦਹਿਸ਼ਤਗਰਦ ਸਟੇਟ ਨੇ ਕੀ ਕੀਤਾ। ਪਾਕਿਸਤਾਨ ਦੇ ਹਵਾਲੇ ਨਾਲ ਕਹਿਣਾ ਹੋਏ ਕੁਲਭੂਸ਼ਣ ਯਾਦਵ ਤੋਂ ਵੱਡਾ ਹੋਰ ਕੀ ਸਬੂਤ ਹੈ। ਔਰ ਤੁਸੀਂ ਆ ਜਿੰਨੇ ਕੁ ਲੋਕ ਇੱਥੋਂ ਕੋਈ ਕਸ਼ਮੀਰ ਸਿੰਘ ਤੇ ਕੋਈ ਸਰਬਜੀਤ ਸਿੰਘ ਤੇ ਕੋਈ ਫਲਾਣਾ ਗਰੀਬ ਵਿਚਾਰੇ ਦਲਿਤਾਂ ਦੇ ਮੁੰਡੇ ਜਿਨ੍ਹਾਂ ਨੂੰ ਥੋੜੇ ਪੈਸੇ ਦੇ ਕੇ ਉਧਰ ਬੰਬ ਧਮਾਕੇ ਕਰਵਾਉਂਦੇ ਰਹੇ, ਉਹਨਾਂ 'ਚ ਜਦੋਂ ਇੱਕ 35 ਸਾਲ ਬਾਅਦ ਕਸ਼ਮੀਰ ਸਿੰਘ ਵਾਘਾ ਟੱਪਦੇ ਆ ਗਿਆ ਕਿ ਜੀ ਇਹਨਾਂ ਦੇ ਕਹਿਣ ਤੇ ਮੈਂ ਕੀਤਾ, ਮੈਂ ਆਪਣਾ ਸੁਨਨਤ ਵੀ ਕਰਵਾਈ, ਨਮਾਜ਼ਾਂ ਵੀ ਸਿੱਖੀਆਂ ਉੱਥੇ, ਮੈਂ ਇਹ ਕੀਤਾ, ਪਰ ਇਹਨਾਂ ਨੇ ਮੁੜ ਕੇ ਮੇਰੇ ਟੱਬਰ ਨੂੰ ਪੁੱਛਿਆ ਹੀ ਨਹੀਂ ਹੈ। ਮੈਂ ਇਸ ਥਾਂ ਤੇ ਵੀ ਧਮਾਕਾ ਕੀਤਾ ਸੀ, ਮੈਂ ਉਸ ਥਾਂ ਤੇ ਵੀ ਧਮਾਕਾ ਕੀਤਾ। ਸੋ ਕੌਣ ਦਹਿਸ਼ਤਗਰਦੀ ਕਰ ਰਿਹਾ ਹੈ ਇਸ ਬਾਰੇ ਕਿਸੇ ਨੂੰ ਕੀ ਭੁਲੇਖਾ ਹੈ। ਪਰ ਮੈਂ ਸਮਝਦਾ ਕਿ ਵੀ ਇਹ ਕਾਫੀ ਹੱਦ ਤੱਕ ਇਹ ਠੀਕ ਹੈ, ਪਾਕਿਸਤਾਨ ਦੇ ਸਾਹਮਣੇ ਬਹੁਤ ਚੈਲੰਜਸ ਉਸ ਪੀਰੀਅਡ 'ਚ ਰਹੇ, ਸਿਵਿਲੀਅਨ ਐਡਮਿਨਿਸਟ੍ਰੇਸ਼ਨ, ਮਿਲਟਰੀ, 1979 'ਚ ਸੋਵੀਅਤ ਯੂਨੀਅਨ ਆ ਗਿਆ, ਫਿਰ 9/11 ਹੋ ਗਿਆ ਦੂਜਾ। ਪਰ ਮੈਂ ਸਮਝਦਾ ਕਿ ਭਾਰਤ ਨੂੰ ਜਿਸ ਕੌਨਟੈਕਸਟ ਦੇ ਵਿੱਚ ਐਕਸਪੋਜ਼ ਕੀਤਾ ਜਾਣਾ ਚਾਹੀਦਾ ਸੀ ਉਹ ਪਾਕਿਸਤਾਨ ਦੇ ਜਿਹੜੇ
ਸਫਾਰਤਖਾਨਿਆਂ 'ਚ ਜਿਹੜਾ ਇਹ ਫੋਕਸ ਹੋਣਾ ਚਾਹੀਦਾ ਸੀ। ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ, ਔਰ ਇਹੀ ਕਾਰਨ ਹੈ ਕਿ ਇੱਕ ਵੱਡੀ ਦਹਿਸ਼ਤਗਰਦ ਸਟੇਟ, ਜੀ ਔਰ ਇਕੱਲੀ ਇਹ ਨਹੀਂ ਕਿ 47 ਤੋਂ ਬਾਅਦ ਕੀ ਹੋਇਆ, ਹੁਣ 2014 ਤੋਂ ਤਾਂ ਜ਼ਾਹਰ ਹੈ ਮੋਦੀ ਦੀਆਂ ਕੀ ਨੀਤੀਆਂ ਨੇ, ਭਾਰਤ ਦੇ ਮੁਸਲਮਾਨਾਂ ਨਾਲ ਕੀ ਚੱਲ ਰਿਹਾ ਹੈ, ਕਸ਼ਮੀਰ 'ਚ ਕੀ ਚੱਲ ਰਿਹਾ ਹੈ, ਇਸ ਸਾਰੇ ਨੂੰ ਵੀ ਕਦੇ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਕੈਂਪੇਨ ਕਰਕੇ, ਹੁਣ ਜੋ ਕੈਂਪੇਨ ਹੋਈ ਹੈ ਜਾਂ ਹੋ ਰਹੀ ਹੈ, ਔਰ ਕਾਫੀ ਕਾਮਯਾਬੀ ਨਾਲ ਕਸ਼ਮੀਰ ਦਾ ਇਸ਼ੂ ਜਿਹੜਾ ਹੈ ਉਹ ਚੁੱਕਣ ਦੀ ਕੋਸ਼ਿਸ਼ ਹੈ। ਹੁਣ ਵੱਖਰੀ ਗੱਲ ਹੈ ਵੀ ਜੇ ਤੁਹਾਡੇ ਆਪਣੇ ਹੀ ਨਾਲ ਨਹੀਂ ਖਲੋਤੇ, ਕਈ ਵਾਰ ਇਹ ਸਭ ਤੋਂ ਵੱਡਾ ਅਫਸੋਸ ਹੁੰਦਾ ਹੈ। ਔਰ ਜਨੀਵਾ 'ਚ ਹਿਊਮਨ ਰਾਈਟ ਕਾਉਂਸਲ ਦੀ ਮੀਟਿੰਗ 'ਚ ਮਤਾ ਇਸ ਲਈ ਨਹੀਂ ਆ ਸਕਿਆ ਕਿ ਉਹ ਕਿੰਨੇ ਉਹਨਾਂ ਦੇ ਹੁੰਦੇ ਨੇ, ਸ਼ਾਇਦ 45 ਜਾਂ 46 ਮੈਂਬਰ ਨੇ, ਔਰ ਮਤਾ ਲਿਆਉਣ ਲਈ 15 ਜਾਂ 16 ਚਾਹੀਦੇ ਸੀ, 15 16 ਹੀ ਮੁਸਲਮਾਨ ਮੁਲਕ, ਈਵਨ ਉਹ ਵੀ ਨਾਲ ਸਾਥ ਉਹਨਾਂ ਨੂੰ ਦੇਣ ਨੂੰ ਤਿਆਰ ਨਹੀਂ ਹੋਏ, ਇਸ ਲਈ ਕੋਈ ਮਤਾ ਹੀ ਨਹੀਂ ਆਇਆ ਹੈ। ਸੋ ਇਹਨੂੰ ਵੀ ਹੁਣ ਜੇ ਇਹ ਦੇਖਿਆ ਜਾਏ ਕਿ ਜੈ ਸ਼ੰਕਰ ਦਾ ਇਸ ਹੱਦ ਤੱਕ ਜਾ ਕੇ, ਜਾਂ ਜਿਵੇਂ ਮੋਦੀ ਨੇ ਹਿਊਸਟਨ 'ਚ ਕੀਤਾ, ਉਹਨਾਂ ਨੇ ਦੇਖ ਲਿਆ ਕਿ ਵੀ ਵੱਡੇ ਸਾਹਿਬ ਦੀ ਅੱਖ ਸਾਡੇ ਵੱਲ ਹੈ, ਉਹਨਾਂ ਨੇ ਦੇਖ ਲਿਆ ਕਿ ਜੀ ਇਹ UN ਨੂੰ ਵੀ ਅਸੀਂ ਜਿਹੜਾ ਉਹ ਭਰਮਾ ਲਿਆ, ਹਿਊਮਨ ਰਾਈਟ ਕਾਉਂਸਲ 'ਚੋਂ ਵੀ ਕੁਝ ਨਹੀਂ ਨਿਕਲਿਆ, ਔਰ ਸਭ ਤੋਂ ਵੱਡੀ ਜਿਹੜੀ ਹੈ ਕਿ ਇਧਰ ਕਸ਼ਮੀਰੀਆਂ ਦਾ ਘਾਣ ਹੋ ਰਿਹਾ, ਉਧਰ ਉਹਨੂੰ ਸੱਦ ਕੇ ਜਿਹੜਾ UAE ਔਰ ਦੂਸਰਾ ਮੋਦੀ ਨੂੰ ਆਪਣਾ ਸਭ ਤੋਂ ਵੱਡਾ ਐਵਾਰਡ ਦੇ ਰਹੇ ਨੇ। ਔਰ ਸਾਊਦੀ ਅਰੇਬੀਆ ਜਿਸ ਦੇ ਉੱਤੇ ਬਹੁਤ ਕੁਝ ਪਾਕਿਸਤਾਨ ਦਾ ਮਬਨੀ ਰਿਹਾ 47 ਤੋਂ ਬਾਅਦ, ਜ਼ਾਹਰ ਹੈ ਇੱਕ ਪਵਿੱਤਰ ਮੱਕਾ ਮਦੀਨਾ ਦੀ ਹੋਂਦ ਵੀ, ਲੇਕਿਨ ਪੋਲੀਟੀਕਲੀ ਵੀ, ਤੇ ਜੇ ਤੁਹਾਡਾ ਜਿਹਦੇ ਤੇ ਤੁਹਾਡਾ ਫੇਥ ਹੈ ਕਿ ਭਾਈ ਤੁਹਾਡੇ ਨਾਲ ਖਲੋਣਗੇ, ਔਰ ਇਹ ਨਹੀਂ ਕਿਸੇ ਐਸੇ ਮੁੱਦੇ ਤੇ ਤੁਸੀਂ ਮੰਗ ਰਹੇ ਹੋ ਜਿਹਦੇ 'ਚ ਜਿਹੜੇ 80 ਲੱਖ ਨੇ ਉਹਨਾਂ 'ਚ ਹਮ ਮਜ਼ਹਬ ਜਿਹੜੇ ਨੇ ਉਹ ਆਲਮੋਸਟ ਨੇ ਸਾਰੇ, ਦੂਸਰੇ ਵੀ ਨੇ ਥੋੜੇ ਬਹੁਤ, ਲੇਕਿਨ ਜੇ ਇਸ ਸਭ ਦੇ ਬਾਵਜੂਦ ਤੁਹਾਡੀ ਜ਼ਮੀਰ ਨਹੀਂ ਜਾਗੀ ਔਰ ਤੁਹਾਨੂੰ ਨਹੀਂ ਲੱਗਾ ਕਿ ਬਈ ਤੁਸੀਂ ਆਪਣੀ ਕੌਮ ਦੇ ਨਾਲ ਇੱਕ ਇਨਸਾਨੀਅਤ, ਫਿਰ ਰੱਬ ਵਾਲਾ ਰਸਤਾ ਕਿਹੜਾ ਹੁੰਦਾ? ਮੈਂ ਕੱਲ ਵੀ ਸੋਚ ਰਿਹਾ ਸੀ ਰਾਤ ਜਾ ਕੇ, ਮੈਂ ਕਿਹਾ ਕਿ ਜੇ ਕਿੱਥੇ ਅਸੀਂ ਮਜ਼ਹਬਾਂ ਦੇ ਹਵਾਲੇ 'ਚ, ਜਿਵੇਂ ਇਸਲਾਮ ਦੇ ਹਵਾਲੇ ਨਾਲ ਮੈਨੂੰ ਇੱਕ ਵੀਰ ਦੱਸ ਰਿਹਾ ਸੀ ਕਿ ਜੀ ਮਤਲਬ ਇਹ ਹਦੀਸ ਹੈ ਔਰ ਇਹ ਹੈ ਹੁਕਮ ਹੈ ਕਿ ਵੀ ਜਦੋਂ ਤੱਕ ਗਵਾਂਢੀ ਜਿਹੜਾ ਹੈ ਉਹ ਰੋਟੀ ਖਾ ਕੇ ਰੱਜ ਕੇ ਨਹੀਂ ਸੌਂਦਾ, ਤੁਹਾਨੂੰ ਚੈਨ ਨਹੀਂ ਹੋਣੀ ਚਾਹੀਦੀ। ਔਰ ਠੀਕ ਕ੍ਰਿਸਚੀਅਨਿਟੀ 'ਚ ਲਵ ਦਾ ਹੀ ਨੇਬਰ ਕਹਿੰਦੇ ਨੇ ਕਿ ਵੀ ਆਪਣੇ ਗਵਾਂਢੀ ਨੂੰ ਪਿਆਰ ਕਰੋ। ਸਾਡੇ ਤਾਂ ਦੇਗ ਤੇ ਫਤਿਹ ਸਾਡਾ ਤਾਂ ਹੈ ਹੀ ਹੈ ਕਿ ਭਾਈ ਦੇਗ ਜਿਹੜੀ ਹੈ ਕੋਈ ਭੁੱਖਾ ਨਾ ਸੋਵੇ। ਅੱਜ ਵੀ ਦੁਨੀਆ ਦੀ, ਜਿਹਨੂੰ ਨਿਊਯਾਰਕ ਟਾਈਮ ਨੇ ਕਿਹਾ ਸੀ ਸਭ ਤੋਂ ਵੱਡੀ ਈਟਰੀ ਜਿਹੜੀ ਹੈ ਉਹ ਦਰਬਾਰ ਸਾਹਿਬ ਦਾ ਲੰਗਰ ਹੈ। ਅੰਮ੍ਰਿਤਸਰ 'ਚ 1 ਲੱਖ ਲੋਕ ਰੋਜ਼ਾਨਾ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੀ ਡਿਸਕ੍ਰਿਮੀਨੇਸ਼ਨ ਦੇ ਛਕਦੇ ਨੇ। ਦੁਨੀਆ ਭਰ ਜਿੱਥੇ ਸਿੱਖਾਂ ਦੇ ਗੁਰਦੁਆਰੇ ਨੇ ਉਹਦੇ 'ਚ ਲੰਗਰ ਜਿਹੜਾ ਹੈ ਉਹ ਇਨਸੈਪਰੇਬਲ ਹਿੱਸਾ ਹੈ ਉਹ ਸਾਰੇ ਦਾ। ਇਸੇ ਤਰ੍ਹਾਂ ਜਿੰਨੇ ਸੂਫੀਆਂ ਦੀਆਂ ਮਜ਼ਾਰਾਂ ਨੇ, ਦਰਗਾਹਾਂ ਨੇ, ਤਕੀਏ ਨੇ, ਉਹਨਾਂ ਦੇ ਵਿੱਚ ਵੀ ਵੱਡੀਆਂ ਵੱਡੀਆਂ ਦੇਗਾਂ ਦਾ ਕਨਸੈਪਟ ਹੈ ਤਾਂ ਇਹੀ ਸੀ ਕਿ ਭਾਈ ਇਨਸਾਨ ਦੀ ਪਹਿਲੀ ਲੋੜ ਫੂਡ ਹੈ। ਔਰ ਜੇ ਤੁਸੀਂ ਉਹ ਲੋੜ ਤੁਹਾਡੀ ਪੂਰੀ ਹੁੰਦੀ ਹੈ ਰੂਹਾਨੀਅਤ, ਜਾਂ ਫਿਰ ਤਾਂ ਗੱਲ ਉਸ ਤੋਂ ਅੱਗੇ ਸ਼ੁਰੂ ਹੋਏਗੀ। ਇਸੇ ਤਰ੍ਹਾਂ ਜਿਹੜੀ ਪੀੜ ਹੈ, ਜੇ ਤੁਸੀਂ ਦੇਖਦੇ ਹੋ ਤੁਹਾਨੂੰ ਗੁਆਂਢੀ ਦੀ ਪੀੜ ਨਹੀਂ ਮਹਿਸੂਸ ਹੁੰਦੀ। ਗੁਆਂਢੀ ਕੀ ਫੈਲੋ ਹਿਊਮਨ ਬੀਇੰਗ ਹੈ। ਔਰ ਜੇ 80 ਲੱਖ ਲੋਕਾਂ ਦੀ ਪੀੜ ਆਪਣੇ ਹਮ ਮਜ਼ਹਬਾਂ ਨੂੰ ਨਹੀਂ ਹੈ, ਇਹ ਇੰਟਰਨੈਸ਼ਨਲ ਜਿਹੜੇ ਵੱਡੀ ਕਚਹਿਰੀ 'ਚ ਬੈਠੇ ਨੇ ਯੂਨਾਈਟਿਡ ਨੇਸ਼ਨਸ ਦਾ 6 ਬਿਲੀਅਨ 7 ਬਿਲੀਅਨ ਡਾਲਰ ਦਾ ਬਜਟ ਲੈ ਕੇ, ਜੇ ਇਹਨਾਂ ਨੂੰ 80 ਲੱਖ ਲੋਕਾਂ ਦੀ ਚੀਖੋ ਪੁਕਾਰ ਸਮਝ ਨਹੀਂ ਆਉਂਦੀ, ਤੇ ਫਿਰ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਜਦੋਂ ਫਿਰ ਰੱਬ ਦਾ ਕਹਿਰ ਨਾਜ਼ਲ ਹੁੰਦਾ ਕਿ ਜਦੋਂ ਇਨਸਾਨ ਨਹੀਂ ਰਹਿੰਦਾ, ਇਨਸਾਨ ਦੀ ਪੀੜ ਨੂੰ ਨਹੀਂ ਸਮਝਦਾ। ਇਹੀ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਜਦੋਂ ਫਿਰ ਕੋਈ ਜਦੋਂ ਦੁਨੀਆ ਰੰਗ ਰਵਾਈ ਉਸ ਫਸ ਜਾਂਦੀ ਹੈ, ਰੰਗ ਤਮਾਸ਼ਿਆਂ, ਤੇ ਫਿਰ ਆਪੇ ਦੋਸ਼ ਨਾ ਦੇਈ ਕਰਤਾ, ਫਿਰ ਰੱਬ ਆਪਣੇ ਸਿਰ ਦੋਸ਼ ਨਹੀਂ ਲੈਂਦਾ, ਉਹ ਕਿਸੇ ਨੂੰ ਜੰਮ ਬਣਾ ਕੇ ਭੇਜ ਦਿੰਦਾ, ਮੌਤ ਦਾ ਫਰਿਸ਼ਤਾ ਬਣਾ ਕੇ ਭੇਜ ਦਿੰਦਾ। ਤੇ ਜੰਗ ਜਿਹੜੇ ਨੇ, ਜੰਗਾਂ ਦੇ ਵਿੱਚ ਫਿਰ ਤਬਾਹੀ ਹੁੰਦੀ ਹੈ, 4 ਚਫੇਰੇ ਹਾਹਾਕਾਰ ਹੁੰਦਾ ਹੈ, 4 ਚਫੇਰੇ ਖੂਨ ਖਰਾਬਾ ਹੁੰਦਾ ਹੈ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਆਪਣੇ ਉਸ ਤਿਲੰਗ ਰਾਗ ਦੇ ਵਿੱਚ, ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਖੂਨ ਕੇ ਸੋਹਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾ ਲੋ। ਫਿਰ ਉੱਥੇ ਖੂਨ ਦੇ ਹੀ ਗੀਤ ਗਾਏ ਜਾਂਦੇ ਨੇ, ਔਰ ਜਿਹੜਾ ਉਹਨਾਂ ਗੀਤਾਂ ਦੇ ਉੱਤੇ ਵੀ ਰਤ ਦਾ, ਬਲੱਡ ਦਾ ਹੀ ਜਿਹੜਾ ਕੇਸਰ ਦਾ ਛਿੜਕਿਆ ਜਾਂਦਾ ਹੈ, ਕਿਉਂਕਿ ਡੈਥ ਹੀ ਡੈਥ ਹੁੰਦੀ ਹੈ 4 ਚਫੇਰੇ, ਜਿਹਨੂੰ ਗੁਰੂ ਸਾਹਿਬ ਨੇ ਫਿਰ ਫਰਮਾਇਆ ਸੀ ਕਿ ਵੀ ਸਾਹਿਬ ਕੇ ਗੁਣ ਗਾਵੀਏ ਨਾਨਕ,
ਮਾਸਪੁਰੀ ਵਿੱਚ ਆਖ ਮਸੋਲਾ, ਜੀ। ਫਿਰ ਉਹ ਜਿਹੜੀ ਧਰਤੀ ਆ ਉਹ ਮਾਸਪੁਰੀ ਬਣ ਜਾਂਦੀ ਹੈ। ਚਾਰ ਚਫੇਰੇ ਦੁਰਗੰਧ ਹੁੰਦੀ ਹੈ ਹਿਊਮਨ ਫਲੈਸ਼ ਦੀ, ਔਰ ਉਸ ਦੇ ਵਿੱਚ ਚਾਰ ਚਫੇਰੇ ਕੁਰਲਾਟ ਹੁੰਦਾ ਹੈ, ਚੀਖੋ ਪੁਕਾਰ ਹੁੰਦਾ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਦਹਿਸ਼ਤਗਰਦ ਭਾਰਤੀ ਸਟੇਟ, ਜਿਸ ਦੇ ਇਹ ਦਹਿਸ਼ਤਗਰਦੀ ਨੂੰ ਐਂਡੋਰਸ ਕਰਨ ਵਾਲੇ ਲੋਕ ਜਾਂ ਅੱਖਾਂ ਬੰਦ ਕਰਨ ਵਾਲੇ, ਜਿਸ ਅੱਜ ਇਹ ਬੇਪਰਵਾਹੀ ਨਾਲ ਸਮਝਦੇ ਨੇ ਕਿ ਜੀ ਅਸੀਂ ਅੱਖਾਂ ਬੰਦ ਕੀਤੀਆਂ, ਜਿਵੇਂ ਕਬੂਤਰ ਇਹ ਸਮਝੇ ਕਿ ਵੀ ਬਿੱਲੀ ਨੇ ਮੈਨੂੰ ਦੇਖਿਆ ਨਹੀਂ ਹੈ, ਉਹ ਆਪਣੀਆਂ ਅੱਖਾਂ ਬੰਦ ਕਰ ਲਏ ਜੀ ਤੇ ਅਲਟੀਮੇਟ ਤਬਾਹੀ ਹੁੰਦੀ ਹੈ। ਅਫਸੋਸਨਾਕ ਹੈ, ਪਰ ਮੈਨੂੰ ਲੱਗਦਾ ਹੈ ਵੀ ਗੱਲ ਉਸ ਡਾਇਰੈਕਸ਼ਨ ਦੇ ਵਿੱਚ ਜਾ ਰਹੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤਾ ਹੈ। ਸੋ ਰਹਿੰਦੇ ਇਸ਼ੂ ਆਪਾਂ ਆਫਟਰ ਦਾ ਬ੍ਰੇਕ ਡਿਸਕਸ ਕਰਦੇ ਹਾਂ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।